ਸੁਮੇਰੂ ਚੇਤਨਾ ਨਿਡਰ ਖਾਸੇ ਦੀ ਗੂੰਜ ਹੈ। ਨਿਰਭਉ ਗੁਰੂ ਨਾਨਕ ਨੇ ਦੇਵਤਿਆਂ ਅਤੇ ਦੈਤਾ ਦੇ ਪਹਾੜਾਂ ਅਤੇ ਦੁਨੀਆ ਦੀ ਛੱਤ ਉੱਤੇ ਇਹ ਦ੍ਰਿੜਾਇਆ ਕਿ ਸਿਰਫ ਸਰਵ ਉੱਚ ਚੇਤਨਾ ਹੀ ਇਲਾਹੀ ਦਾ ਧੁਰਾ ਹੈ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੋ ਤਿਸ ਭਾਵੈ ਸੋਈ ਕਰਸੀ ਕਿਰਤ ਨ ਮੇਟਿਆ ਜਾਈ। ਗੁਰੂ ਨਾਨਕ ਨੇ ਆਖਿਆ ਕਿ ਸੋਚ ਵਿਚਾਰ ਕੇ ਕੀਤੇ ਕਰਮਾਂ ਦੀ ਅਹਿਮੀਅਤ ਸਰਵੋਤਮ ਹੈ। ਆਪਣੇ ਉਪਰਾਲਿਆਂ ਦੇ ਸਿੱਟਿਆਂ ਤੋਂ ਬੇਲਾਗ ਰਹਿਣ ਨਾਲ ਮਨੁੱਖ ਅੰਦਰ ਇਤਫਾਕ ਦਾ ਵਾਸਾ ਹੁੰਦਾ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਕੁਝ ਸਮਾਂ ਨਨਕਾਣਾ ਸਾਹਿਬ ਵਿੱਚ ਗੁਜ਼ਾਰਨ ਤੋਂ ਬਾਅਦ ਆਪਣੀ ਅਗਲੀ ਉਦਾਸੀ ਲਈ ਚਾਲੇ ਪਾ ਦਿੱਤੇ, ਜੋ ਤਕਰੀਬਨ 1517 ਈਸਵੀ ਵਿੱਚ ਸ਼ੁਰੂ ਹੋਈ। ਇਸ ਸਫ਼ਰ ਵਿੱਚ ਉਹ ਉੱਤਰੀ ਹਿਮਾਲਿਆ ਦੇ ਇਲਾਕੇ ਵਿੱਚ ਗਏ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਤਲਵੰਡੀ, ਜੋ ਹੁਣ ਨਨਕਾਣਾ ਸਾਹਿਬ ਹੈ, ਤੋਂ ਲਾਹੌਰ, ਕੀਰਤਪੁਰ, ਜਵਾਲਾ ਜੀ, ਬੈਜਨਾਥ ਅਤੇ ਪਾਰਵਤੀ ਵਾਦੀ ਦਾ ਸਫ਼ਰ ਕੀਤਾ। ਇਸ ਤੋਂ ਅੱਗੇ ਉਹ ਸਪੀਤੀ ਵਾਦੀ ਅਤੇ ਸ਼ਿਵਕੀ ਦਰਰੇ ਵਿੱਚੋਂ ਸਫ਼ਰ ਕਰਦੇ ਹੋਏ ਤਿੱਬਤੀ ਪਠਾਰ ਉੱਤੇ ਚੜ੍ਹ ਗਏ ਅਤੇ ਉਹਨਾਂ ਨੇ ਸਾਪਰਾਂਗ ਵਿੱਚੋਂ ਲੰਘ ਕੇ ਕੈਲਾਸ਼ ਪਰਬਤ ਦੀ ਯਾਤਰਾ ਕੀਤੀ। ਕੈਲਾਸ਼ ਪਰਬਤ ਤੋਂ ਉਹਨਾਂ ਨੇ ਪੈਂਗੋਂਗ ਤਾਲ ਦੇ ਨਾਲ-ਨਾਲ ਸਫ਼ਰ ਕੀਤਾ ਅਤੇ ਲੇਹ ਪਹੁੰਚ ਗਏ। ਲੇਹ ਤੋਂ ਉਹਨਾਂ ਨੇ ਸਕਰਦੂ, ਕਾਰਗਿਲ, ਮਟਨ ਅਤੇ ਸ਼੍ਰੀਨਗਰ ਦਾ ਸਫ਼ਰ ਕੀਤਾ। ਪਹਿਲਾਂ ਉਹਨਾਂ ਨੇ ਨਨਕਾਣਾ ਸਾਹਿਬ ਤੋਂ ਲਾਹੌਰ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਨਨਕਾਣਾ ਸਾਹਿਬ ਤੋਂ ਲਾਹੌਰ ਜਾ ਰਹੇ ਹਾਂ। ਲਾਹੌਰ ਦਾ ਮੁੱਢ ਮਹਾਕਾਵ ਰਾਮਾਇਣ ਦੇ ਸਮਿਆਂ ਨਾਲ ਜੁੜਿਆ ਹੋਇਆ ਹੈ। ਲਾਹੌਰ ਦੇ ਹੁਕਮਰਾਨ ਸਮੇਂ ਦੇ ਨਾਲ ਬਦਲਦੇ ਰਹੇ, ਜੋ ਹਿੰਦੂ, ਮੁਸਲਮਾਨ, ਸਿੱਖ ਅਤੇ ਬਰਤਾਨਵੀ ਰਹੇ। ਇਸ ਵੇਲੇ ਲਾਹੌਰ ਪਾਕਿਸਤਾਨ ਦੇ ਸੂਬੇ ਪੰਜਾਬ ਦੀ ਰਾਜਧਾਨੀ ਹੈ। ਜਦੋਂ ਗੁਰੂ ਨਾਨਕ ਲਾਹੌਰ ਆਏ ਤਾਂ ਇੱਥੇ ਲੋਧੀ ਖਾਨਦਾਨ ਦਾ ਰਾਜ ਸੀ। ਹੁਣ ਅਸੀਂ ਲਾਹੌਰ ਦੇ ਅੰਦਰੂਨ ਸ਼ਹਿਰ ਵਿੱਚ ਚੌਹੱਟਾ ਬਾਜ਼ਾਰ ਜਾ ਰਹੇ ਹਾਂ।
ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਲਾਹੌਰ ਵਿੱਚ ਰਾਵੀ ਨਦੀ ਦੇ ਕੰਢੇ ਕਿਆਮ ਕੀਤਾ। ਉਹ ਆਪਣੇ ਰੋਜ਼ਾਨਾ ਦਸਤੂਰ ਮੁਤਾਬਕ ਬਾਣੀ ਦਾ ਗਾਇਨ ਕਰ ਰਹੇ ਸਨ ਤਾਂ ਉਹਨਾਂ ਦੇ ਵਿਸਮਾਦੀ ਸ਼ਬਦਾਂ ਨੇ ਮਾਲ ਮਹਿਕਮੇ ਦੇ ਅਫਸਰ ਦੁਨੀ ਚੰਦ ਦੇ ਦਿਲ ਨੂੰ ਧੂ ਪਾ ਦਿੱਤੀ। ਉਸਨੇ ਦੋਵਾਂ ਨੂੰ ਚੌਹਟਾ ਬਾਜ਼ਾਰ ਵਿੱਚ ਆਪਣੀ ਰਿਹਾਇਸ਼ ਵਿਖੇ ਆਉਣ ਦਾ ਸੱਦਾ ਦਿੱਤਾ। ਦੁਨੀ ਚੰਦ ਨੂੰ ਆਪਣੀ ਦੌਲਤ ਦਾ ਮਾਣ ਸੀ। ਉਸਨੇ ਬੜੇ ਮਾਣ ਨਾਲ ਆਪਣੀ ਅਮੀਰੀ ਦਾ ਦਿਖਾਵਾ ਕਰਦੇ ਹੋਏ ਦੱਸਿਆ ਕਿ ਝੰਡੀਆਂ ਨਾਲ ਸਜਾਇਆ ਹੋਇਆ ਆਲੀਸ਼ਾਨ ਘਰ ਉਸਦਾ ਹੈ। ਦੁਨੀ ਚੰਦ ਨੂੰ ਪਦਾਰਤ ਦੀ ਲਾਲਸਾ ਤੋਂ ਛੁਟਕਾਰਾ ਦਿਵਾਉਣ ਲਈ ਗੁਰੂ ਨਾਨਕ ਨੇ ਉਸ ਦੀ ਪਰਚੋਲੀਆਂ ਸੋਚ ਨੂੰ ਜਗਾਇਆ। ਉਹਨਾਂ ਨੇ ਦੁਨੀ ਚੰਦ ਨੂੰ ਇੱਕ ਸੂਈ ਸੌਗਾਤ ਵਜੋਂ ਦਿੱਤੀ ਅਤੇ ਕਿਹਾ ਕਿ ਇਸ ਨੂੰ ਸਾਂਭ ਕੇ ਰੱਖੇ ਅਤੇ ਮੌਤ ਤੋਂ ਬਾਅਦ ਨਾਲ ਲੈ ਜਾਵੇ। ਦੁਨੀ ਚੰਦ ਨੂੰ ਗੁੱਝੇ ਸੁਨੇਹੇ ਦੀ ਸਮਝ ਆ ਗਈ ਕਿ ਜ਼ਖੀਰੇਬਾਜ਼ੀ ਬੇਅਰਥ ਹੈ ਅਤੇ ਮੌਤ ਤੋਂ ਬਾਅਦ ਕੁਝ ਵੀ ਨਾਲ ਨਹੀਂ ਜਾਣਾ। ਇਸ ਲਈ ਜ਼ਰੂਰਤਮੰਦਾਂ ਵਿੱਚ ਦੌਲਤ ਵਰਤਾਉਣ ਨਾਲ ਰੂਹਾਨੀ ਰੁਤਬਾ ਕਮਾਇਆ ਜਾ ਸਕਦਾ ਹੈ, ਜੋ ਸਭ ਤੋਂ ਅਹਿਮ ਸਰਮਾਇਆ ਹੈ। ਗੁਰੂ ਨਾਨਕ ਨੇ ਗਾ ਕੇ ਤਫਸੀਲ ਦਿੱਤੀ। ਸਾਹ ਮਰੈ ਸੰਚੈ ਮਾਇਆ ਦਾਮ, ਮੈਂ ਤਨ ਦੀ ਜੈ ਹਰ ਅੰਮ੍ਰਿਤ ਗੁਰੂ ਨਾਨਕ ਨੇ ਦੁਨੀ ਚੰਦ ਨੂੰ ਅਹਿਸਾਸ ਕਰਵਾਇਆ ਕਿ ਬੇਗਰਜ਼ੀ ਹੀ ਹਕੀਕੀ ਮੁਨਾਫਾ ਹੈ, ਜਦਕਿ ਬਾਕੀ ਧਨ ਦੌਲਤ ਹਉਮੈ ਬੁਲੰਦ ਕਰਨ ਦੀ ਗੁੰਜਾਇਸ਼ ਬਣਾਉਂਦੀ ਹੈ। ਇਹ ਗੁਰਦੁਆਰਾ ਲਾਹੌਰ ਦੇ ਅੰਦਰੂਨ ਸ਼ਹਿਰ ਦੀਆਂ ਤੰਗ ਗਲੀਆਂ ਵਿੱਚ ਸੇਠ ਦੁਨੀ ਚੰਦ ਦੀ ਪੁਰਾਣੀ ਰਿਹਾਇਸ਼ ਵਾਲੀ ਥਾਂ ਉੱਤੇ ਬਣਿਆ ਹੈ। ਸੇਠ ਦੁਨੀ ਚੰਦ ਦੁਨੀ ਚੰਦ ਨੇ ਗੁਰੂ ਨਾਨਕ ਨੂੰ ਸਰਾਧ ਕਰਨ ਦਾ ਸੱਦਾ ਦਿੱਤਾ, ਜੋ ਫੌਤ ਹੋ ਚੁੱਕੇ ਪੁਰਖਿਆਂ ਨੂੰ ਸ਼ਰਧਾਂਜਲੀ ਪੇਸ਼ ਕਰਨ ਦੇ ਕਰਮਕਾਂਡ ਵਜੋਂ ਪੁਜਾਰੀ ਜਮਾਤ ਦੀ ਖਾਤਰਦਾਰੀ ਰਾਹੀਂ ਕੀਤਾ ਜਾਂਦਾ ਹੈ। ਸਰਾਧ ਸੰਸਕ੍ਰਿਤ ਦੇ ਸ਼ਬਦ ਸ਼ਰਧਾ ਤੋਂ ਬਣਿਆ ਹੈ, ਜਿਸ ਦਾ ਅਰਥ ਅਕੀਦਤ ਹੈ। ਗੁਰੂ ਨਾਨਕ ਨੇ ਬਿਆਨ ਕੀਤਾ ਕਿ ਪੁਰਖਿਆਂ ਨੂੰ ਦਿਲੋਂ ਇਹਤਰਾਮ ਪੇਸ਼ ਕਰਨ ਲਈ ਉਹਨਾਂ ਦੇ ਜਿਉਂਦੇ ਜੀ ਸਤਕਾਰ ਕਰਨਾ ਚਾਹੀਦਾ ਹੈ। ਹੋਰ ਤਫਸੀਲ ਦੇਣ ਲਈ ਗੁਰੂ ਨਾਨਕ ਨੇ ਗਾਇਨ ਕੀਤਾ। ਸਭ ਸੰਜਮ ਰਹੇ ਸਿਆਣ ਬਾ ਮੇਰਾ ਪ੍ਰਭ ਸਭ ਕਿਛ ਜਾਣਦਾ ਸਭ ਸੰਜਮ ਰਹੇ ਸਿਆਣ ਪਾ। ਇਹ ਗਲਤ ਫਹਿਮੀ ਹੈ ਕਿ ਕਰਮਕਾਂਡ ਨਿਭਾਉਣ ਵਾਲੇ ਅਮਲਾਂ ਨਾਲ ਕੋਈ ਗੁਣੀ ਹੋ ਜਾਂਦਾ ਹੈ ਅਤੇ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਲੈਂਦਾ ਹੈ। ਗੁਰੂ ਨਾਨਕ ਨੇ ਆਖਿਆ ਕਿ ਸਮਾਜ ਨੂੰ ਫਰੇਬ ਨਾਲ ਧੋਖਾ ਦਿੱਤਾ ਜਾ ਸਕਦਾ ਹੈ, ਪਰ ਮਨੁੱਖ ਦੀ ਆਪਣੀ ਸੁਰਤ ਨੂੰ ਉਸ ਦੇ ਅਮਲਾਂ ਪਿਛਲੇ ਇਰਾਦਿਆਂ ਦਾ ਪਤਾ ਹੁੰਦਾ ਹੈ। ਗੁਰੂ ਨਾਨਕ ਦਾ ਇਹ ਗਹਿਰਾ, ਦਲੀਲਮੰਦ ਅਤੇ ਕਾਇਨਾਤੀ ਫਲਸਫਾ ਵੱਖ-ਵੱਖ ਪਿਛੋਕੜ ਵਾਲੇ ਲੋਕਾਂ ਦੇ ਦਿਲ ਨੂੰ ਟੁੰਬਦਾ ਹੈ। ਅਸੀਂ ਹੁਣ ਲਾਹੌਰ ਕਿਲੇ ਦੇ ਮੁਹਾਫਿਜ਼ ਅੰਜੁਮਦਾਰਾਂ ਨੂੰ ਮਿਲਣ ਜਾ ਰਹੇ ਹਾਂ। ਉਹਨਾਂ ਨੇ ਪੁਰਾਤਤਵ ਵਿਗਿਆਨ ਦੀ ਪੜ੍ਹਾਈ ਕੀਤੀ ਹੈ ਅਤੇ ਪੰਜਾਬ ਦੀ ਉਸ ਸਾਂਝੀ ਤਹਿਜ਼ੀਬ ਦੇ ਜਾਣੂ ਹਨ ਜਦੋਂ ਗੁਰੂ ਨਾਨਕ ਦੀ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਵਿੱਚ ਇੱਕੋ ਜਿਹੀ ਮਾਨਤਾ ਸੀ। ਵਿਸਵੇ
ਚਸਿਆ ਘੜੀਆਂ ਪੈਰ ਤਿਥੀ ਵਾਰੀ ਮਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕਹਤੇ ਵੇਸ ਨਾਨਕ ਕਰਤੇ ਕੇ ਕਹਤੇ ਵੇਸ। ਇਹ ਜਿਹੜੇ ਸ਼ਬਦ ਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਇਹਨਾਂ ਦਾ ਮਕਸਦ ਇਹ ਕਿ ਸੈਕਿੰਡ, ਘੰਟੇ, ਹਫਤੇ, ਮਹੀਨੇ ਇਹ ਸਾਰੇ ਇੱਕ ਸੂਰਜ ਦੇ ਨਾਲ ਜੁੜੇ ਹੋਏ ਨੇ ਔਰ ਉਸ ਸੂਰਜ ਦੀ ਗਰਦਸ਼ ਦੇ ਨਾਲ ਹਰ ਚੀਜ਼ ਜੁੜੀ ਹੈ। ਇਵੇਂ ਬਾਬਾ ਗੁਰੂ ਨਾਨਕ ਮਹਾਰਾਜ ਨੇ ਆਖਿਆ ਕਿ ਵਹਦਾਨੀਅਤ ਦੀ ਜ਼ਾਤ, ਅੱਲਾ ਦੀ ਜ਼ਾਤ, ਰੱਬ ਦੀ ਜ਼ਾਤ, ਵਾਹਿਗੁਰੂ ਅਕਾਈ ਦੇ ਨਾਲ ਚੀਜ਼ਾਂ ਜੁੜੀਆਂ ਨੇ ਔਰ ਉਹਦੇ ਵਿੱਚੋਂ ਸਾਰੇ ਦੀਨ ਵੀ ਉਹਦੇ ਵਿੱਚੋਂ ਨਿਕਲੇ। ਸਾਰੀਆਂ ਖੇਡਾਂ ਜਿਹੜੀਆਂ ਇਨਸਾਨ ਦੀਆਂ ਬਣਾਈਆਂ ਨੇ ਮੁਖਤਲਫ ਧਰਮਾਂ ਦੇ, ਉਹਦੇ 'ਚ ਇੱਕ ਹੋਰ ਭਗਤ ਕਬੀਰ ਦਾ ਇੱਕ ਸ਼ੇਰ ਹੈ ਕਿ ਇੱਕ ਮੰਦਰ ਕੇ 10 ਦਰਵਾਜ਼ੇ जिसमें बसे करतार अपने अपने नियम धर्म से पूजे शक्ल संसार। वो हर कोई अपने अपने दरवाजे तो एंटर होंदे है तो वो समझदा कि यही दरवाज़ा है जिहड़ा मंदिर नूं जांदा है, जिहड़ा मस्जिद नूं जांदा है, जिहड़ा गुरुद्वारे नूं जांदा है। ते लेकिन उन्हां नूं ये नहीं पता कि दरवाजे 10 ने, अंदर इक्को ही शख्सियत है और वो वादानियत। इसदा मतलब है कि जदों नानक दा ज़हूर होया उदों जात पात, ऊंच नीच, हिंदू ब्राह्मण और मुल्लां दे जिहड़े टैक्टिक्स आ मजहब ਨੂੰ ਯੂਜ਼ ਕਰਨ ਦੇ, ਉਹ ਬਾਬਾ ਜੀ ਨੇ ਕਿਹਾ ਕਿ ਇਹ ਜਿਹੜਾ ਨਾ तमाम ਅੰਧੇਰਾ ਹੈ, ਇਨਸਾਨੀਅਤ ਨੂੰ ਰਾਹ ਦਿਖਾਉਣ ਵਾਸਤੇ ਜਿਹੜਾ ਨਾ ਉਹ ਕਿਸੇ ਰੋਸ਼ਨੀ ਦੀ ਜ਼ਰੂਰਤ ਹੈ, ਕਿਸੇ ਹਦਾਇਤ ਦੀ ਜ਼ਰੂਰਤ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਲਾਹੌਰ ਤੋਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਸਤਲੁਜ ਨਦੀ ਦੇ ਪੂਰਬੀ ਕੰਢੇ ਕੀਰਤਪੁਰ ਦਾ ਸਫ਼ਰ ਕੀਤਾ। ਮੌਜੂਦਾ ਦੌਰ ਵਿੱਚ ਸਿਆਸੀ ਕਾਰਨਾਂ ਕਰਕੇ ਇੰਡੀਆ ਪਾਕਿਸਤਾਨ ਦੀ ਸਰਹੱਦ ਕੁਝ ਤੈਅ ਨਾਕਿਆਂ ਤੋਂ ਹੀ ਪਾਰ ਕੀਤੀ ਜਾ ਸਕਦੀ ਹੈ। ਇਸ ਲਈ ਅਸੀਂ ਵਾਘਾ ਨਾਕੇ ਤੋਂ ਇੰਡੀਆ ਜਾ ਰਹੇ ਹਾਂ ਅਤੇ ਕੀਰਤਪੁਰ ਦੇ ਲਾਗੇ ਪਹਾੜੀਆਂ ਦੇ ਸਿਖਰ ਉੱਤੇ ਬਣੀ ਪੀਰ ਬੁੱਢਨ ਸ਼ਾਹ ਦੀ ਦਰਗਾਹ ਤੋਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਆਪਣਾ ਸਫ਼ਰ ਅੱਗੇ ਤੋਰਾਂਗੇ। ਜਦੋਂ ਗੁਰੂ ਨਾਨਕ ਇਸ ਇਲਾਕੇ ਵਿੱਚ ਆਏ ਤਾਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਘਣਾ ਜੰਗਲ ਸੀ। ਪਹਾੜੀ ਦੇ ਸਿਖਰ ਉੱਤੇ ਗੁਰੂ ਨਾਨਕ ਦੇ ਆਉਣ ਦਾ ਜ਼ਿਕਰ ਪੁਰਾਣੀਆਂ ਜਨਮ ਸਾਖੀਆਂ ਵਿੱਚ ਨਹੀਂ ਮਿਲਦਾ। ਇਸ ਬਿਰਤਾਂਤ ਨੂੰ ਪ੍ਰਵਾਨ ਕੀਤਾ ਗਿਆ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਆਪ ਗੁਰੂ ਨਾਨਕ ਦੀ ਯਾਦ ਵਿੱਚ ਇਸ ਸਥਾਨ ਉੱਤੇ ਆਏ ਸਨ। ਜ਼ਬਾਨੀ ਦਸਤੂਰ ਵਿੱਚ ਦਰਜ ਹੈ ਕਿ ਇਸ ਪਹਾੜੀ ਦੇ ਸਿਖਰ ਉੱਤੇ ਪੀਰ ਬੁੱਢਨ ਸ਼ਾਹ ਨਾਮ ਦੇ ਮੁਸਲਮਾਨ ਸੰਤ ਬੱਕਰੀਆਂ ਦਾ ਵਗ ਪਾਲਦੇ ਸਨ, ਜਿਨ੍ਹਾਂ ਦੀ ਰਾਖੀ ਉਹਨਾਂ ਦਾ ਪਾਲਤੂ ਸ਼ੇਰ ਕਰਦਾ ਸੀ। ਪੀਰ ਬੁੱਢਨ ਸ਼ਾਹ ਨੇ ਗੁਰੂ ਨਾਨਕ ਅਤੇ ਭਾਈ ਮਰਦਾਨਾ ਦੀ ਪ੍ਰਾਹੁਣਚਾਰੀ ਕੀਤੀ ਅਤੇ ਉਹਨਾਂ ਨੂੰ ਬੱਕਰੀ ਦਾ ਦੁੱਧ ਪੇਸ਼ ਕੀਤਾ। ਸ਼ੇਰ ਬਹਾਦਰੀ ਦੀ ਨੁਮਾਇੰਦਗੀ ਕਰਦਾ ਹੈ, ਮੇਮਣਾ ਹਲੀਮੀ ਦੀ ਨੁਮਾਇੰਦਗੀ ਕਰਦਾ ਹੈ ਅਤੇ ਦੁੱਧ ਖੁਰਾਕ ਦੇ ਸੋਮੇ ਦੀ ਨੁਮਾਇੰਦਗੀ ਕਰਦੀ ਹੈ। ਮੇਰੀ ਨਿਮਾਣੀ ਸਮਝ ਮੁਤਾਬਕ ਇਹ ਤਸ਼ਬੀਹ ਬਿਆਨ ਕਰਦੀ ਹੈ ਕਿ ਹਲੀਮੀ ਦੀ ਹਿਮਾਇਤ ਵਿੱਚ ਵੈਰ ਨੂੰ ਸੀਲ ਕਰਨਾ ਹੀ ਸੱਚੀ ਬਹਾਦਰੀ ਹੈ, ਜੋ ਖੁਰਾਕ ਵਜੋਂ ਰੂਹ ਦੀ ਸੇਵਾ ਕਰਦੀ ਹੈ। ਪੀਰ ਬੁੱਢਨ ਸ਼ਾਹ ਦੀ ਦਰਗਾਹ ਤੋਂ ਕੁਝ ਫਾਸਲੇ ਉੱਤੇ ਗੁਰੂ ਨਾਨਕ ਦੀ ਕੀਰਤਪੁਰ ਆਮਦ ਦੀ ਯਾਦ ਵਿੱਚ ਗੁਰਦੁਆਰਾ ਚਰਨ ਕਮਲ ਬਣਿਆ ਹੋਇਆ ਹੈ। ਗੁਰਦੁਆਰਾ ਚਰਨ ਕਮਲ ਗੁਰੂ ਨਾਨਕ ਦੀ ਫਕੀਰ ਬੁੱਢਨ ਸ਼ਾਹ ਨਾਲ ਮੁਲਾਕਾਤ ਦੀ ਯਾਦ ਵਿੱਚ ਬਣਿਆ ਹੋਇਆ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਕੀਰਤਪੁਰ ਤੋਂ ਜਵਾਲਾ ਜੀ ਦਾ ਸਫ਼ਰ ਕੀਤਾ।
ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਕੀਰਤਪੁਰ ਤੋਂ ਹਿਮਾਚਲ ਪ੍ਰਦੇਸ਼ ਵਿੱਚ ਜਵਾਲਾ ਜੀ ਦੇ ਜਵਾਲਾਮੁਖੀ ਮੰਦਿਰ ਜਾ ਰਹੇ ਹਾਂ। ਇਹ ਮੰਦਿਰ ਹਿੰਦੂ ਧਰਮ ਦੇ ਸ਼ਕਤੀ ਮਤ ਦੇ 51 ਸ਼ਕਤੀ ਪੀਠਾਂ ਵਿੱਚ ਸ਼ਾਮਿਲ ਹੈ। ਜਵਾਲਾਮੁਖੀ ਮੰਦਿਰ ਵਾਲੀ ਥਾਂ ਉੱਤੇ ਭਗਵਾਨ ਸ਼ਿਵ ਦੀ ਮਰੀ ਹੋਈ ਸ਼ਰੀਕ ਹਯਾਤ ਪਾਰਵਤੀ ਦੀ ਵੱਡੀ ਹੋਈ ਜੀਭ ਡਿੱਗੀ ਸੀ। ਇਸ ਪੁਰਾਤਨ ਮੰਦਿਰ ਵਿੱਚ ਜਵਾਲਾ ਦੀ ਪੂਜਾ ਹੁੰਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਜੋਤ ਸਦੀਆਂ ਤੋਂ ਜਗ ਰਹੀ ਹੈ। ਗੁਰੂ ਨਾਨਕ ਦੇ ਜਵਾਲਾਮੁਖੀ ਮੰਦਿਰ ਵਿੱਚ ਆਉਣ ਦਾ ਜ਼ਿਕਰ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਵਿੱਚ ਮਿਲਦਾ ਹੈ। ਗੁਰੂ ਨਾਨਕ ਦੇ ਇਸ ਸਥਾਨ ਉੱਤੇ ਆਉਣ ਦੀ ਸ਼ਰਧਾ ਵਿੱਚ ਮਹਾਰਾਜਾ ਖੜਕ ਸਿੰਘ ਨੇ 1840 ਈਸਵੀ ਵਿੱਚ ਜਵਾਲਾਮੁਖੀ ਮੰਦਿਰ ਦੇ ਗੁੰਬਦ ਉੱਤੇ ਸੋਨੇ ਦੀ ਝਾਲ ਚੜਾਈ ਸੀ। ਉਹ ਸ਼ੇਰੇ ਪੰਜਾਬ ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਸਨ। ਕਈ ਮਜ਼ਹਬਾਂ ਦੇ ਦਸਤੂਰ ਵਿੱਚ ਜਵਾਲਾ ਦੀ ਪੂਜਾ ਇਸ ਦੇ ਹਨੇਰੇ ਵਿੱਚ ਰੋਸ਼ਨੀ ਕਰਨ ਦੀ ਸ਼ਕਤੀ ਵਜੋਂ ਕੀਤੀ ਜਾਂਦੀ ਹੈ। ਮੈਂ ਸਮਝਦਾ ਹਾਂ ਕਿ ਇਹ ਗਿਆਨ ਦੀ ਮਸ਼ਾਲ ਨਾਲ ਮਨ ਨੂੰ ਰੋਸ਼ਨ ਕਰਨ ਦੀ ਸੰਕੇਤਕ ਨੁਮਾਇੰਦਗੀ ਹੈ, ਜਦੋਂ ਕਿ ਅੰਦਰੂਨੀ ਤਬਦੀਲੀ ਨਾਲ ਰੋਸ਼ਨ ਖਿਆਲੀ ਵਾਲੀ ਅਸਲ ਹਾਲਤ ਨੂੰ ਨਜ਼ਰ ਅੰਦਾਜ਼ ਕਰਕੇ ਮਹਿਜ਼ ਕਰਮ ਕਾਂਡੀ ਆਰਾਧਨਾ ਤੱਕ ਮਹਿਦੂਦ ਕਰ ਦਿੱਤਾ ਗਿਆ ਹੈ। ਕੀਰਤ ਕਰਮ ਕਾਰ ਨਿਜ ਸੰਦਾ ਅੰਤਰ ਰਵ ਤੋ ਰਾਜ ਰਵਿੰਦਾ। ਗੁਰੂ ਨਾਨਕ ਨੇ ਆਖਿਆ ਕਿ ਉਹਨਾਂ ਨੇ ਸੋਚ ਵਿਚਾਰ ਨੂੰ ਰੋਜ਼ਾਨਾ ਅਮਲ ਦਾ ਹਿੱਸਾ ਬਣਾ ਲਿਆ ਹੈ, ਕਿਉਂਕਿ ਵਿਵੇਕ ਦੀ ਜਵਾਲਾ ਅੰਦਰ ਵਸਦੀ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਜਵਾਲਾ ਜੀ ਤੋਂ ਬੈਜਨਾਥ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਜਵਾਲਾ ਜੀ ਤੋਂ ਬੈਜਨਾਥ ਜਾ ਰਹੇ ਹਾਂ। ਪੁਰਾਤਨ ਸ਼ਹਿਰ ਬੈਜਨਾਥ ਧੌਲਾ ਤਾਹਰ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵਸਿਆ ਹੈ। ਇਤਿਹਾਸਕ ਪੱਖੋਂ ਇਹ ਕਸ਼ਮੀਰ ਅਤੇ ਪੰਜਾਬ ਤੋਂ ਤਿੱਬਤ ਦੇ ਵਪਾਰਕ ਰਾਹ ਉੱਤੇ ਅਹਿਮ ਸ਼ਹਿਰ ਸੀ। ਗੁਰੂ ਨਾਨਕ ਦੇ ਦੌਰ ਵਿੱਚ ਇਸ ਇਲਾਕੇ ਵਿੱਚ ਕਈ ਖੁਸ਼ਹਾਲ ਮੰਦਿਰ ਸਨ ਜੋ ਦੌਲਤਮੰਦ ਹੁਕਮਰਾਨ ਸ਼ਾਹੀ ਖਾਨਦਾਨ ਨੇ ਬਣਵਾਏ ਸਨ। ਅਸੀਂ ਇਤਿਹਾਸਕ ਬੈਜਨਾਥ ਮੰਦਿਰ ਜਾ ਰਹੇ ਹਾਂ, ਜੋ ਭਗਵਾਨ ਸ਼ਿਵ ਨੂੰ ਮਨਸੂਬ ਹੈ ਅਤੇ ਉਹਨਾਂ ਦੀ ਨੁਮਾਇੰਦਗੀ ਉਸਤਾਦ ਵੈਦ ਵਜੋਂ ਕੀਤੀ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਇਸ ਮੰਦਿਰ ਨੂੰ ਹਿੰਦੂ ਧਰਮ ਦਾ ਅਹਿਮ ਤੀਰਥ ਸਥਾਨ ਮੰਨਿਆ ਜਾਂਦਾ ਸੀ। ਬੈਜਨਾਥ ਦਾ ਪਹਿਲਾ ਨਾਮ ਕੀੜ ਗ੍ਰਾਮ ਸੀ, ਜਿਹੜਾ ਕੀੜ ਅਤੇ ਗ੍ਰਾਮ ਸ਼ਬਦਾਂ ਦੇ ਜਮ੍ਹਾਂ ਜੋੜ ਤੋਂ ਬਣਿਆ ਹੈ। ਗ੍ਰਾਮ ਸ਼ਬਦ ਦਾ ਮਾਇਨਾ ਤਾਂ ਬਸਤੀ ਹੈ, ਪਰ ਕੀੜ ਸ਼ਬਦ ਦੇ ਮਾਇਨੇ ਬਾਰੇ ਰਾਏ ਵੱਖ-ਵੱਖ ਹੈ। ਕੁਝ ਲਿਖਤਾਂ ਵਿੱਚ ਦਰਜ ਹੈ ਕਿ ਇਸ ਦਾ ਹਵਾਲਾ ਕਿਰਤਾ ਕਬੀਲਾ ਹੈ, ਜੋ ਕਦੇ ਇੱਥੇ ਰਾਜ ਕਰਦਾ ਸੀ। ਵਿਲਾਇਤ ਵਾਲੀ ਜਨਮ ਸਾਖੀ ਮੁਤਾਬਕ ਕੀੜ ਦਾ ਮਤਲਬ ਕੀੜਾ ਹੈ। ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੇ ਕਰੇ ਅਸਗਾਹ ਕੀੜਾ ਥਾਪ ਦੇ ਪਾਤ ਸਾਹੀ ਲਸਕਰ ਕਰ ਸੁਆ। ਗੁਰੂ ਨਾਨਕ ਨੇ ਆਖਿਆ ਕਿ ਕਾਇਨਾਤੀ ਊਰਜਾ ਤਾਂ ਕੀੜੇ ਨੂੰ ਵੀ ਤਾਕਤਵਰ ਹਾਕਮ ਬਣਾ ਸਕਦੀ ਹੈ ਅਤੇ ਲਸ਼ਕਰਾਂ ਨੂੰ ਸੁਆਹ ਕਰ ਸਕਦੀ ਹੈ।
ਛੋਟਾ ਜਾਂ ਵੱਡਾ ਹੋਣਾ ਤਾਂ ਬੇਮਾਇਨਾ ਹੈ। ਕੁਦਰਤ ਦੇ ਹਰ ਪੱਖ ਦਾ ਮਾਣ ਸਤਿਕਾਰ ਕਰਨਾ ਹਮ ਵਜੂਦਗੀ ਲਈ ਅਹਿਮ ਹੈ। ਗੁਰੂ ਨਾਨਕ ਦੇ ਕੀੜੇ ਬਾਰੇ ਸ਼ਬਦ ਤੋਂ ਮੈਂ ਇਹ ਸਿੱਖਿਆ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਬੈਜਨਾਥ ਤੋਂ ਪਾਰਵਤੀ ਵਾਦੀ ਦਾ ਸਫ਼ਰ ਕੀਤਾ, ਜੋ ਮਣੀਕਰਨ ਪਿੰਡ ਦਾ ਇਲਾਕਾ ਹੈ। ਗੁਰੂ ਨਾਨਕ ਦੇ ਪਦਚਿੰਨ੍ਹਾਂ ਉੱਤੇ ਹੁਣ ਅਸੀਂ ਬੈਜਨਾਥ ਤੋਂ ਪਾਰਵਤੀ ਵਾਦੀ ਵਿੱਚ ਮਣੀਕਰਨ ਜਾ ਰਹੇ ਹਾਂ, ਜਿੱਥੇ ਪਾਰਵਤੀ ਨਦੀ ਦੇ ਕੰਢੇ ਇੱਕ ਗਰਮ ਪਾਣੀ ਦੇ ਝਰਨੇ ਦੇ ਲਾਗੇ ਇੱਕ ਮੰਦਿਰ ਅਤੇ ਇੱਕ ਗੁਰਦੁਆਰਾ ਹੈ। ਬਾਬਾ ਨਾਰਾਇਣ ਹਰੀ ਨੇ 1940 ਈਸਵੀ ਵਿੱਚ ਗੁਰੂ ਨਾਨਕ ਦੇ ਹਿਮਾਚਲ ਇਲਾਕੇ ਵਿੱਚ ਆਉਣ ਦੀ ਯਾਦ ਵਿੱਚ ਮਣੀਕਰਨ ਸਾਹਿਬ ਗੁਰਦੁਆਰਾ ਬਣਾਇਆ ਸੀ। ਗੁਰੂ ਨਾਨਕ ਤਿੱਬਤ ਨੂੰ ਜਾਂਦੇ ਹੋਏ ਇਸ ਇਲਾਕੇ ਵਿੱਚ ਆਏ ਸਨ। ਇਹ ਗੁਰਦੁਆਰਾ ਗੁਰੂ ਨਾਨਕ ਬਾਰੇ ਜ਼ਬਾਨੀ ਕਲਾਮੀ ਚਲੀ ਆਉਂਦੀ ਇੱਕ ਕਥਾ ਕਾਰਨ ਮਸ਼ਹੂਰ ਹੈ, ਜਿਸ ਦਾ ਜ਼ਿਕਰ ਪੁਰਾਣੀਆਂ ਜਨਮ ਸਾਖੀਆਂ ਵਿੱਚ ਨਹੀਂ ਮਿਲਦਾ। ਇਸ ਕਥਾ ਮੁਤਾਬਕ ਮਣੀਕਰਨ ਪਿੰਡ ਵਿੱਚ ਗੁਰੂ ਨਾਨਕ ਨੂੰ ਖਾਣਾ ਪਕਾਉਣ ਲਈ ਲੱਕੜ ਨਾ ਮਿਲੀ ਤਾਂ ਉਹਨਾਂ ਨੇ ਪੱਥਰ ਚੁੱਕ ਕੇ ਹੇਠੋਂ ਗਰਮ ਪਾਣੀ ਦਾ ਝਰਨਾ ਕੱਢ ਲਿਆ। ਜਦੋਂ ਭਾਈ ਮਰਦਾਨਾ ਨੇ ਵੇਲ ਕੇ ਰੋਟੀ ਅਤੇ ਦਾਲਾਂ ਗਰਮ ਪਾਣੀ ਵਿੱਚ ਪਾਈਆਂ ਤਾਂ ਉਹ ਡੁੱਬ ਗਈਆਂ। ਕਥਾ ਇਹ ਸੁਣਾਈ ਜਾਂਦੀ ਹੈ ਕਿ ਗੁਰੂ ਨਾਨਕ ਦੀ ਸਲਾਹ ਉੱਤੇ ਭਾਈ ਮਰਦਾਨਾ ਨੇ ਐਲਾਨ ਕੀਤਾ ਕਿ ਉਹ ਤਾਂ ਉਮਰ ਪਰਮਾਤਮਾ ਨੂੰ ਸਮਰਪਿਤ ਰਹਿਣਗੇ। ਇਸ ਤੋਂ ਬਾਅਦ ਪੱਕਿਆ ਹੋਇਆ ਖਾਣਾ ਤੈਰਨ ਲੱਗਿਆ। ਇਹ ਕਥਾ ਪਹਾੜੀ ਸ਼ੈਲੀ ਦੇ ਚਿੱਤਰ ਵਿੱਚ ਦਰਜ ਹੈ, ਜੋ ਦਿੱਲੀ ਦੇ ਨੈਸ਼ਨਲ ਮਿਊਜ਼ੀਅਮ ਦੇ ਜਨਮ ਸਾਖੀ ਕਲਾ ਸੰਗ੍ਰਹਿ ਵਿੱਚ ਸ਼ਾਮਿਲ ਹੈ। ਅਜਿਹੀਆਂ ਕਥਾਵਾਂ ਬਾਰੇ ਸੋਚ ਕੇ ਮੈਂ ਹੈਰਾਨ ਹੁੰਦਾ ਹਾਂ ਕਿ ਕੀ ਇਹ ਗੁਰੂ ਨਾਨਕ ਦੇ ਫਲਸਫੇ ਦੇ ਡੂੰਘੇ ਸੁਨੇਹੇ ਦੀ ਥਾਂ ਪਾਉਣ ਦੀ ਨਾਕਾਬਲੀਅਤ ਹੈ, ਜੋ ਅਸੀਂ ਅਲੌਕਿਕ ਵਾਕਿਆਤ ਦਾ ਮਹਿਮਾ ਗਾਨ ਕਰਦੇ ਹਾਂ। ਮੇਰੀ ਨਿਮਾਣੀ ਸਮਝ ਮੁਤਾਬਕ ਖਾਣੇ ਦਾ ਡੁੱਬ ਜਾਣਾ ਹਉਮੈ ਵਾਲੀ ਸੋਚ ਕਾਰਨ ਉਪਜੇ ਦੁੱਖਾਂ ਦੇ ਡੁੱਬਣ ਦੀ ਨੁਮਾਇੰਦਗੀ ਕਰਦਾ ਹੈ, ਅਤੇ ਖਾਣੇ ਦਾ ਨਿਕਲ ਆਉਣਾ ਕੁਦਰਤ ਦਾ ਹੁਕਮ ਮੰਨਣ ਨਾਲ ਹੁੰਦੇ ਬੁਲੰਦ ਹੌਸਲੇ ਦੀ ਪੇਸ਼ਕਾਰੀ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਪਾਰਵਤੀ ਵਾਦੀ ਤੋਂ ਸਪਿਤੀ ਵਾਦੀ ਰਾਹੀਂ ਹੁੰਦੇ ਹੋਏ ਸ਼ਿਪਕੀ ਦਰਰਾ ਪਾਰ ਕੀਤਾ ਅਤੇ ਤਿੱਬਤ ਵਿੱਚ ਸਾਪਰਾਂਗ ਦੀ ਚੜ੍ਹਾਈ ਚੜ੍ਹ ਗਏ। ਗੁਰੂ ਨਾਨਕ ਦੇ ਪਦਚਿੰਨ੍ਹਾਂ ਉੱਤੇ ਹੁਣ ਅਸੀਂ ਮਣੀਕਰਨ ਤੋਂ ਸਪਿਤੀ ਵਾਦੀ ਜਾ ਰਹੇ ਹਾਂ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਇਸ ਮੁਸ਼ਕਲ ਇਲਾਕੇ ਵਿੱਚੋਂ ਸਫ਼ਰ ਕੀਤਾ, ਜੋ ਬੰਜਰ ਪਹਾੜਾਂ ਨਾਲ ਘਿਰਿਆ ਹੋਇਆ ਹੈ। ਭਾਰੀ ਬਰਫ਼ਬਾਰੀ ਹੋਣ ਕਾਰਨ ਕੁਦਰਤੀ ਨਜ਼ਾਰਿਆਂ ਵਾਲੀ ਇਸ ਵਾਦੀ ਦਾ ਰਸਤਾ ਸਾਲ ਵਿੱਚ 4 ਮਹੀਨੇ ਲਈ ਖੁੱਲ੍ਹਦਾ ਹੈ ਅਤੇ ਬਾਕੀ ਸਮਾਂ ਇਸ ਇਲਾਕੇ ਵਿੱਚ ਪਹੁੰਚਣਾ ਮੁਸ਼ਕਿਲ ਹੋ ਜਾਂਦਾ ਹੈ। ਸਪਿਤੀ ਵਾਦੀ ਵਿੱਚ ਗੁਰੂ ਨਾਨਕ ਦੀ ਕੋਈ ਮਾਦੀ ਯਾਦਗਾਰ ਨਹੀਂ ਹੈ। ਮੌਜੂਦਾ ਦੌਰ ਵਿੱਚ ਸਿਆਸੀ ਕਾਰਨਾਂ ਕਰਕੇ ਇੰਡੋ ਤਿੱਬਤੀਅਨ ਸਰਹੱਦ ਨੂੰ ਪਾਰ ਕਰਨਾ ਮੁਮਕਿਨ ਨਹੀਂ ਹੈ। ਇਸ ਲਈ ਅਸੀਂ ਚੀਨ ਵਿੱਚੋਂ ਹੋ ਕੇ ਤਿੱਬਤ ਦੇ ਪਠਾਰ ਤੋਂ
ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਆਪਣਾ ਸਫ਼ਰ ਅੱਗੇ ਤੋਰ ਰਹੇ ਹਾਂ। At an average elevation of ਔਸਤਨ 16 16,000 ਮੀਟਰ ਦੀ ਉਚਾਈ ਉੱਤੇ ਤਿੱਬਤ ਦੁਨੀਆ ਦੀ ਛੱਤ ਵਜੋਂ ਜਾਣਿਆ ਜਾਂਦਾ ਹੈ। ਇੱਥੇ ਰੂਹਾਨੀ ਹੁਲਾਰ ਮਿਲਦਾ ਹੈ, ਪਰ ਇਸ ਇਲਾਕੇ ਦੀ ਉਚਾਈ, ਤਿੱਖੀਆਂ ਹਨੇਰੀਆਂ ਅਤੇ ਹਲਕੀ ਹਵਾ ਇਸ ਨੂੰ ਮੁਸ਼ਕਿਲ ਖਿੱਤਾ ਬਣਾ ਦਿੰਦੇ ਹਨ। makes it an arduous terrain. ਬੌਨ ਤਿੱਬਤ ਦੇ ਲੋਕਾਂ ਦਾ ਪੁਰਾਤਨ ਮੁਕਾਮੀ ਮਜ਼ਹਬ ਸੀ ਜੋ ਸਰਬ ਆਤਮਵਾਦੀ ਅਤੇ ਤੰਤਰਵਾਦੀ ਸੀ। ਇਸ ਇਲਾਕੇ ਵਿੱਚ 8ਵੀਂ ਸਦੀ ਦੌਰਾਨ ਬੁੱਧ ਧਰਮ ਇੰਡੀਆ ਤੋਂ ਆਇਆ। ਬੋਧੀ ਅਤੇ ਹਿੰਦੂ ਧਰਮ ਦੇ ਬੌਨ ਅਕੀਦਿਆਂ ਨਾਲ ਰਲੇਵੇਂ ਵਿੱਚੋਂ ਤਿੱਬਤੀ ਬੁੱਧ ਮਤ ਦਾ ਵਿਕਾਸ ਹੋਇਆ, ਜੋ ਨਿਰਾਲਾ ਦਸਤੂਰ ਹੈ। ਤਿੱਬਤੀ ਪਠਾਰ ਉੱਤੇ ਸਫ਼ਰ ਕਰਦੇ ਹੋਏ ਅਸੀਂ ਸਤਲੁਜ ਨਦੀ ਦੀ ਘਾਟੀ ਵਿੱਚੋਂ ਇਤਿਹਾਸਕ ਸ਼ਹਿਰ ਸਾਪਰਾਂਗ ਜਾ ਰਹੇ ਹਾਂ। ਇਹ ਸ਼ਹਿਰ 10ਵੀਂ ਸਦੀ ਵਿੱਚ ਗੁੱਗੀ ਸਲਤਨਤ ਨੇ ਵਸਾਇਆ ਅਤੇ ਇੱਥੋਂ ਦੇ ਲੋਕ ਬੁੱਧ ਧਰਮ ਨੂੰ ਮੰਨਦੇ ਸਨ। From Spiti Valley in ਸਪੀਤੀ India, ਵਾਦੀ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਤਿੱਬਤ ਦੇ ਸਾਪਰਾਂਗ ਇਲਾਕੇ ਵਿੱਚ ਪਹੁੰਚੇ, ਜੋ ਗੁੱਗੀ ਸਲਤਨਤ ਵਿੱਚ in the ਸੀ। region of Saparang. When Guru Nanak ਜਦੋਂ ਗੁਰੂ reached ਨਾਨਕ here, ਇਸ ਇਲਾਕੇ ਵਿੱਚ ਆਏ ਤਾਂ ਇਹਨਾਂ ਗੁਫਾਵਾਂ ਵਿੱਚ ਵਸਦੀ ਵੱਡੀ ਆਬਾਦੀ ਤਿੱਬਤੀ ਬੌਧ ਮਤ ਨੂੰ ਮੰਨਦੀ ਸੀ। Tibetan Buddhism. ਗੁੱਗੀ ਸਲਤਨਤ ਦੀ ਆਬਾਦੀ ਪਿਰਾਮਿਡ ਰੂਪੀ ਪਹਾੜੀ ਚੋਟੀਆਂ ਉੱਤੇ ਵਸੇਬ ਕਰਦੀ ਸੀ, ਜਿੱਥੇ ਗਲਿਆਰਿਆਂ ਦੁਆਲੇ ਬਹੁ ਮੰਜ਼ਿਲਾ ਬਸਤੀਆਂ ਸਨ, ਜਿਨ੍ਹਾਂ ਵਿਚਲੇ ਰਾਹ, ਗੁਫਾਵਾਂ ਅਤੇ ਖਿੜਕੀਆਂ ਪੁਰਾਤਨ ਸਮੁੰਦਰ ਦੇ ਭਰਤੀ ਕੀਤੇ ਪੱਥਰਾਂ ਦੀਆਂ ਬਣੀਆਂ ਹੋਈਆਂ ਸਨ। ਸਭ ਤੋਂ ਹੇਠਾਂ ਆਮ ਸ਼ਹਿਰੀਆਂ ਦੀ ਰਿਹਾਇਸ਼ ਸੀ। ਪਹਿਲੀ ਮੰਜ਼ਲ ਉੱਤੇ ਮੰਦਿਰ ਅਤੇ ਭਿਕਸ਼ੂਆਂ ਦੀਆਂ ਰਿਹਾਇਸ਼ੀ ਇਮਾਰਤਾਂ ਸਨ। ਉਸ ਤੋਂ ਉੱਪਰਲੀ ਮੰਜ਼ਿਲ ਉੱਤੇ ਸ਼ਾਹੀ ਪਰਿਵਾਰ ਦੇ ਜੀ ਰਹਿੰਦੇ ਸਨ। ਸਭ ਤੋਂ ਉੱਚੀ ਖਾਲੀ ਥਾਂ ਉੱਤੇ ਸ਼ਾਹੀ ਮਹਿਲ ਸੀ। ਇਹ ਦਿਲਚਸਪ ਹੈ ਕਿ ਇਸ ਸਲਤਨਤ ਦੀ ਸ਼ਾਨਦਾਰ ਸਭਿਅਤਾ 17ਵੀਂ ਸਦੀ ਵਿੱਚ ਰਹੱਸਮਈ ਢੰਗ ਨਾਲ ਗੁਆਚ ਗਈ। ਜਦੋਂ ਗੁਰੂ ਨਾਨਕ ਇੱਥੇ ਆਏ ਤਾਂ ਇਹ ਇਲਾਕਾ ਵਿਕਾਸ ਦੇ ਤਜਰਬੇ ਵਿੱਚੋਂ ਗੁਜ਼ਰ ਰਿਹਾ ਸੀ, ਜੋ ਵੰਨ ਸਮੰਨੇ ਅਕੀਦਿਆਂ ਅਤੇ ਤਹਿਜ਼ੀਬਾਂ ਦੇ ਮੇਲ ਦਾ ਨਤੀਜਾ ਸੀ। ਪੰਖੀ ਪੰਖੀ ਹੋਏ ਕੈ ਜੇ ਭਵਾ ਸੈ ਸਮਾਨਿ ਰਾਓ ਨਦਰੀ ਕਿਸੈ ਨਾ ਆਵਉ ਨਾ ਕਿਛ ਪਿਆ ਨਾ ਖਾਊ ਭੀਤਰ ਕੀਮਤ ਨਾ ਪਵੈ
ਹੋਂ ਕੇ ਵਡਿਆ ਖਾਨਾ ਗੁਰੂ ਨਾਨਕ ਨੇ ਆਖਿਆ ਕਿ ਜੇ ਕੋਈ ਕਿਸੇ ਅਲੌਕਿਕ ਤਾਕਤ ਨੂੰ ਹਾਸਿਲ ਕਰਕੇ ਉੱਚੀਆਂ ਉਡਾਨਾਂ ਭਰਦਾ ਹੈ ਤਾਂ ਵੀ ਸੋਚ ਵਿਚਾਰ ਦੇ ਮੁਕਾਬਲੇ ਉਸ ਦੀ ਕੀਮਤ ਘੱਟ ਹੈ। ਸੋਚ ਵਿਚਾਰ ਦੀ ਤਾਕਤ ਮਨੁੱਖ ਨੂੰ ਉਸ ਦੇ ਆਪੇ ਦਾ ਅਹਿਸਾਸ ਕਰਵਾਉਂਦੀ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਸਾਪਰਾਂਗ ਤੋਂ ਪੂਰਬ ਵਾਲੇ ਪਾਸੇ ਨੂੰ ਕੈਲਾਸ਼ ਪਰਬਤ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦਚਿੰਨ੍ਹਾਂ ਉੱਤੇ ਹੁਣ ਅਸੀਂ ਤਿੱਬਤੀ ਪਠਾਰ ਉੱਤੇ ਕੈਲਾਸ਼ ਪਰਬਤ ਜਾ ਰਹੇ ਹਾਂ। At a height of 21,000 ਸਮੁੰਦਰ ਤੋਂ 21,800 ਫੁੱਟ ਦੀ ਉਚਾਈ ਉੱਤੇ ਕੈਲਾਸ਼ ਪਰਬਤ ਤਿੱਬਤੀ ਪਠਾਰ ਵਿੱਚੋਂ ਨਿਕਲਦੇ ਮੰਦਿਰ ਦੇ ਗੁੰਬਦ ਵਰਗਾ ਲੱਗਦਾ ਹੈ। rising from the Tibetan plateau. Kailash is also known ਕੈਲਾਸ਼ ਨੂੰ ਸੁਮੇਰੂ ਵੀ ਕਿਹਾ ਜਾਂਦਾ ਹੈ। ਮੇਰੂ ਗੈਰ ਮਾਦੀ ਹੋਣ ਦੇ ਮਰਕਜ਼ ਨੂੰ ਪੇਸ਼ ਕਰਦਾ ਹੈ ਅਤੇ ਸੂ ਦਾ ਮਾਇਨਾ ਸਰਬੋਤਮ ਹੈ। ਕੈਲਾਸ਼ ਪਰਬਤ ਨੂੰ ਗੈਰ ਮਾਦੀ ਹੋਣ ਦਾ ਮਰਕਜ਼ ਸ਼ਾਇਦ ਇਸ ਲਈ ਮੰਨਿਆ ਜਾਂਦਾ ਹੈ ਕਿਉਂਕਿ ਇਸ ਪਹਾੜ ਤੋਂ ਏਸ਼ੀਆ ਮਹਾਦੀਪ ਦੀਆਂ 4 ਅਹਿਮ ਨਦੀਆਂ ਉਗਮਦੀਆਂ ਹਨ। ਇਹ ਨਦੀਆਂ ਬ੍ਰਹਮਪੁੱਤਰ, ਸਤਲੁਜ, ਸਿੰਧੂ ਅਤੇ ਗੰਗਾ ਦਾ ਸਰੋਤ ਮੰਨੀ ਜਾਣ ਵਾਲੀ ਕਰਨਾਲੀ ਹਨ। ਸਦੀਆਂ ਤੋਂ ਹਿੰਦੂ, ਬੌਧੀ, ਜੈਨ ਅਤੇ ਬੌਨ ਜ਼ਿਆਰਤੀ ਆਪਣੇ ਅਕੀਦਿਆਂ ਦੀ ਮਾਨਤਾ ਮੁਤਾਬਕ ਕੈਲਾਸ਼ ਪਰਬਤ ਦੀ ਪਰਿਕਰਮਾ ਕਰਦੇ ਰਹੇ ਹਨ। ਹਿੰਦੂ ਤਾਂ ਕੈਲਾਸ਼ ਪਰਬਤ ਨੂੰ ਭਗਵਾਨ ਸ਼ਿਵ ਦਾ ਨਿਵਾਸ ਮੰਨਦੇ ਹਨ। ਗੁਰੂ ਨਾਨਕ ਦੀ ਸਾਖੀ ਦੇ ਪਹਿਲੇ ਲਿਖਾਰੀ ਭਾਈ ਗੁਰਦਾਸ ਨੇ ਉਨ੍ਹਾਂ ਦੀ ਕੈਲਾਸ਼ ਪਰਬਤ ਦੀ ਯਾਤਰਾ ਦਾ ਵੇਰਵਾ ਦਿੱਤਾ ਹੈ। ਫਿਰ ਜਾਏ ਚੜ੍ਹਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ। ਸੰਸਕ੍ਰਿਤ ਦੇ ਸ਼ਬਦ ਸਿੱਧ ਦੀ ਵਰਤੋਂ ਉਨ੍ਹਾਂ ਲੋਕਾਂ ਲਈ ਹੁੰਦੀ ਹੈ ਜਿਨ੍ਹਾਂ ਨੇ ਉੱਚੇ ਪੱਧਰ ਦੀ ਹਕੀਕੀ ਅਤੇ ਰੂਹਾਨੀ ਕਾਬਲੀਅਤ ਹਾਸਲ ਕਰ ਲਈ ਹੈ। ਗੁਰੂ ਨਾਨਕ ਦੇ ਸਿੱਧਾਂ ਨਾਲ ਵੱਖ-ਵੱਖ ਥਾਵਾਂ ਉੱਤੇ ਹੋਏ ਗੋਸ਼ਟ ਨੂੰ ਸਿੱਧ ਗੋਸ਼ਟ ਦੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਗਿਆ ਹੈ। ਕੈਲਾਸ਼ ਪਰਬਤ ਉੱਤੇ ਗੁਰੂ ਨਾਨਕ ਦੀ ਮੁਲਾਕਾਤ ਸਿੱਧਾਂ ਨਾਲ ਹੋਈ ਜਿਨ੍ਹਾਂ ਨੇ ਉਨ੍ਹਾਂ ਨੂੰ ਰੂਹਾਨੀ ਗੋਸ਼ਟ ਕਰਨ ਦਾ ਸੱਦਾ ਦਿੱਤਾ। ਸਿੱਧ ਇਲਾਹੀ ਦਾ ਅਹਿਸਾਸ ਕਰਨ ਲਈ ਸਮਾਜ ਅਤੇ ਪਰਿਵਾਰਕ ਜੀਵਨ ਤੋਂ ਕਿਨਾਰਾ ਕਰਨ ਨੂੰ ਤਰਜੀਹ ਦਿੰਦੇ ਹਨ, ਜਦਕਿ ਗੁਰੂ ਨਾਨਕ ਦਾ ਭਰੋਸਾ ਹੈ ਕਿ ਸਮਾਜ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਹੀ ਰੂਹਾਨੀ ਉਚਾਈਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਸਿੱਧ ਗੋਸ਼ਟ ਦਾ ਪਹਿਲਾ ਸ਼ਬਦ ਦਰਸਾਉਂਦਾ ਹੈ ਕਿ ਫਲਸਫੀ ਸੰਵਾਦ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਨਾਨਕ ਅਤੇ ਸਿੱਧਾਂ ਨੇ ਇੱਕ ਦੂਜੇ ਨੂੰ ਸਿਜਦਾ ਕੀਤਾ। ਗੁਰੂ ਨਾਨਕ ਗਿਆਨ ਦੀ ਆਰਜ਼ੂਮੰਦੀ ਅਤੇ ਇਸ ਨੂੰ ਵਰਤਾਉਣ ਦੇ ਮੁੱਦਈ ਸਨ। ਉਨ੍ਹਾਂ ਨੇ ਸਿੱਧਾਂ ਨੂੰ ਸਵਾਲ ਕੀਤਾ ਕਿ ਜਦੋਂ ਉਨ੍ਹਾਂ ਦੀ ਹਾਸਲ ਕੀਤੀ ਰੂਹਾਨੀ ਉੱਤਮਤਾ ਨੂੰ ਵਰਤਾਉਣ ਨਾਲ ਸਮਾਜ ਦਾ ਭਲਾ ਹੋ ਸਕਦਾ ਹੈ ਤਾਂ ਉਹ ਆਪਣੇ ਆਪ ਨੂੰ ਅੱਡ ਕਿਉਂ ਰੱਖਦੇ ਹਨ। ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ ਤਿਸ ਆਗੇ ਰਹਿ ਰਾਸ ਹਮਾਰੀ ਸਾਚਾ ਪਰ ਅਪਾਰੋ ਮਸਤਕ ਕਾਟ ਧਰੀ ਤਿਸ ਆਗੇ ਤਨ ਮਨ ਆਗੇ ਦੇਉ
ਨਾਨਕ ਸੰਤ ਮਿਲੈ ਸਚ ਪਾਈਐ ਸਹਿਜ ਭਾਏ ਜਸ ਲਿਓ ਕਿਆ ਭਵਿਐ ਸਚ ਸੂਚਾ ਹੋਏ ਸਾਚ ਸ਼ਬਦ ਬਿਨ ਮੁਕਤ ਨਾ ਕੋਏ ਸਾਚ ਸ਼ਬਦ ਬਿਨ ਮੁਕਤ ਨਾ ਕੋਏ ਗੁਰੂ ਨਾਨਕ ਨੇ ਆਖਿਆ ਕਿ ਉਹਨਾਂ ਲੋਕਾਂ ਦੀ ਸੰਗਤ ਵਿੱਚ ਮੋਕਸ਼ ਮਿਲਦਾ ਹੈ ਜਿਨ੍ਹਾਂ ਨੇ ਆਪਣੀਆਂ ਲਾਲਸਾਵਾਂ ਨੂੰ ਤ੍ਰਿਪਤ ਕਰ ਲਿਆ ਹੈ ਅਤੇ ਆਪਣੇ ਕੁਦਰਤੀ ਗਿਆਨ ਨਾਲ ਰੂਹਾਨੀ ਫਿਤਰਤ ਬਣਾ ਲਈ ਹੈ। ਅਸੀਂ ਹੁਣ ਮਾਨ ਸਰੋਵਰ ਤਾਲ ਜਾ ਰਹੇ ਹਾਂ ਜੋ ਕੈਲਾਸ਼ ਪਰਬਤ ਦੇ ਬਿਲਕੁਲ ਨੇੜੇ ਹੈ। Manasarovar Lake at the height ਮਾਨ of ਸਰੋਵਰ ਤਾਲ ਸਮੁੰਦਰ ਤੋਂ 15,000 ਫੁੱਟ ਦੀ ਉਚਾਈ ਉੱਤੇ ਦੁਨੀਆ ਦਾ ਸਭ ਤੋਂ ਉੱਚਾ ਨਿਰਮਲ ਪਾਣੀ ਦਾ ਤਾਲ ਹੈ। ਮਾਨ ਸਰੋਵਰ ਦੋ ਸ਼ਬਦਾਂ ਦਾ ਜਮਾ ਜੋੜ ਹੈ, ਮਾਨਸ ਅਤੇ ਸਰੋਵਰ। ਮਾਨਸ ਦਾ ਮਤਲਬ ਮਨ ਅਤੇ ਸਰੋਵਰ ਦਾ ਮਾਇਨਾ ਤਾਲ ਹੈ। ਤਾਲ ਦਾ ਨਿਰਮਲ ਅਤੇ ਠੰਡਾ ਪਾਣੀ ਅਮਨ, ਚੈਨ ਅਤੇ ਖੁਦਾਈ ਦਾ ਅਹਿਸਾਸ ਜਗਾਉਂਦਾ ਹੈ। tranquility and divinity. It is for this reason ਇਸੇ ਕਾਰਨ ਗ੍ਰੰਥਾਂ ਵਿੱਚ ਮਾਨ ਸਰੋਵਰ ਤਾਲ ਨੂੰ ਇਨਸਾਨ ਦੀ ਸਦਗੁਣਾਂ ਦੀ ਤਾਂਘ ਨਾਲ ਜੋੜਿਆ ਗਿਆ ਹੈ। for the positive attributes. ਪੁਰਾਤਨ ਗ੍ਰੰਥਾਂ ਵਿੱਚ ਜ਼ਿਕਰ ਆਉਂਦਾ ਹੈ ਕਿ ਚਿੱਟੇ ਹੰਸ ਮਾਨ ਸਰੋਵਰ ਤਾਲ ਵਿੱਚ ਰਹਿੰਦੇ ਹਨ ਅਤੇ ਉਹਨਾਂ ਦੀ ਬਿਰਤੀ ਨਿਰਮਲ ਪਾਣੀ ਵਿੱਚ ਲੁਕੇ ਮੋਤੀਆਂ ਨੂੰ ਲੱਭਣ ਵਿੱਚ ਲੱਗੀ ਰਹਿੰਦੀ ਹੈ। ਇਸ ਮਿਥਿਹਾਸ ਨਾਲ ਮੈਨੂੰ ਗੁਰੂ ਨਾਨਕ ਦਾ ਸ਼ਬਦ ਯਾਦ ਆਉਂਦਾ ਹੈ, ਗੁਰ ਸਰਵਰ ਹਮ ਹੰਸ ਪਿਆਰੇ ਸਾਗਰ ਮੈਂ ਰਤਨ ਲਾਲ ਬਹੁ ਸਾਰੇ ਮੋਤੀ ਮਾਣਕ ਹੀਰਾ ਹਰ ਜਸ ਗਾਵਤ ਮਨ ਤਨ ਭੀਨਾ ਹੈ। ਗੁਰੂ ਨਾਨਕ ਨੇ ਆਖਿਆ ਕਿ ਅਗਿਆਨਤਾ ਵਿੱਚੋਂ ਬਾਹਰ ਕੱਢਣ ਲਈ ਅਗਵਾਈ ਵਾਲੀ ਤਾਕਤ ਪਵਿੱਤਰ ਸਰੋਵਰ ਅਤੇ ਸਿੱਖਿਆ ਦੇ ਮੌਕਿਆਂ ਦੀ ਭਾਲ ਵਿੱਚ ਸਮਰਪਿਤ ਹੰਸ ਦੀ ਆਰਜ਼ੂਮੰਦ ਹੈ। ਇਹ ਮੌਕੇ ਨਾਯਾਬ ਹੀਰਿਆਂ ਸਮਾਨ ਹਨ। ਹਿੰਦੂ, ਬੋਧੀ, ਜੈਨ ਅਤੇ ਬੌਨ ਕੈਲਾਸ਼ ਪਰਬਤ ਦੇ ਤੀਰਥ ਦੌਰਾਨ ਮਾਨ ਸਰੋਵਰ ਤਾਲ ਦੀ ਪਰਿਕਰਮਾ ਕਰਦੇ ਹਨ। ਉਹਨਾਂ ਦਾ ਯਕੀਨ ਹੈ ਕਿ ਮਾਨ ਸਰੋਵਰ ਦੇ ਪਾਣੀ ਵਿੱਚ ਨਿਵਾਰਨ ਸ਼ਕਤੀ ਹੈ, ਜਿਸ ਕਾਰਨ ਇਸ ਤਾਲ ਵਿੱਚ ਡੁਬਕੀ ਲਗਾਉਣ ਨਾਲ ਰੂਹਾਂ ਦੇ ਪਾਪ ਅਤੇ ਜਿਸਮਾਂ ਦੇ ਮਰਜ਼ ਝੜ ਜਾਂਦੇ ਹਨ। ਅਸੀਂ ਕੈਲਾਸ਼ ਪਰਬਤ ਅਤੇ ਮਾਨ ਸਰੋਵਰ ਤਾਲ ਦੇ ਲਾਗੇ ਰਾਖਸ਼ਸ ਤਾਲ ਜਾ ਰਹੇ ਹਾਂ। at a height of 14,000 ਸਮੁੰਦਰ ਤੋਂ feet. 14,000 ਫੁੱਟ ਦੀ ਉਚਾਈ ਉੱਤੇ ਰਾਖਸ਼ਸ ਤਾਲ ਕੈਲਾਸ਼ ਪਰਬਤ ਅਤੇ ਮਾਨ ਸਰੋਵਰ ਤਾਲ ਦੇ ਨੇੜੇ ਹੈ। ਰਾਖਸ਼ਸ ਤਾਲ ਦੋ ਸ਼ਬਦਾਂ ਦਾ ਜਮਾ ਜੋੜ ਹੈ। ਰਾਖਸ਼ਸ ਦਾ ਮਾਇਨਾ ਸ਼ੈਤਾਨ ਅਤੇ ਤਾਲ ਦਾ ਮਾਇਨਾ ਸਰੋਵਰ ਹੈ। ਮਾਨ ਸਰੋਵਰ ਤਾਲ ਦੇ ਬਿਲਕੁਲ ਉਲਟ ਰਾਖਸ਼ਸ ਤਾਲ ਦਾ ਪਾਣੀ ਕਾਲਾ ਅਤੇ ਖਾਰਾ ਹੈ। ਇਸ ਪਾਣੀ ਵਿੱਚ ਕੋਈ ਜੀ ਨਹੀਂ ਪਲਦਾ
ਇਸੇ ਕਾਰਨ ਗ੍ਰੰਥਾਂ ਵਿੱਚ ਰਾਖਸ਼ ਤਾਲ ਦਾ ਜ਼ਿਕਰ ਮਨੁੱਖੀ ਮਨ ਦੇ ਔਗੁਣਾਂ ਦੀ ਤਸ਼ਬੀਹੀ ਨੁਮਾਇੰਦਗੀ ਵਜੋਂ ਆਉਂਦਾ ਹੈ। represented to reflect the negative qualities of human life. ਇਹ ਮੰਨਿਆ ਜਾਂਦਾ ਹੈ ਕਿ ਇਸ ਤਾਲ ਨੂੰ ਦੇਖਣ ਭਰ ਨਾਲ ਬਦਕਿਸਮਤੀ ਅਤੇ ਦੁੱਖ ਆ ਪੈਂਦੇ ਹਨ। ਕੈਲਾਸ਼ ਪਰਬਤ ਅਤੇ ਮਾਨ ਸਰੋਵਰ ਤਾਲ ਦੀ ਜ਼ਿਆਰਤ ਲਈ ਆਉਣ ਵਾਲੇ ਜ਼ਿਆਰਤੀ ਰਾਖਸ਼ ਤਾਲ ਨੂੰ ਅਸ਼ੁਭ ਮੰਨਦੇ ਹਨ। गाविए सुनिए मन राखिए पाओ दुख पर हर सुख कर ले जाए। ਮਿਥਾਂ ਵਿੱਚ ਕੁਝ ਮਾਦੀ ਤੱਤ ਹੀ ਰਾਖਸ਼ੀ ਤਾਕਤ ਵਜੋਂ ਦਰਜ ਹੁੰਦੇ ਹਨ ਜੋ ਦੁੱਖ ਦਿੰਦੇ ਹਨ। ਗੁਰੂ ਨਾਨਕ ਨੇ ਆਖਿਆ ਕਿ ਮਨੁੱਖ ਦੇ ਅੰਦਰ ਵਸੇ ਵਿਕਾਰ ਹੀ ਰਾਖਸ਼ ਹਨ। ਉਹਨਾਂ ਤੋਂ ਛੁਟਕਾਰਾ ਪਾਉਣ ਲਈ ਹਾਂ ਪੱਖੀ ਇਰਾਦਿਆਂ ਦੀ ਸਾਂਝ ਪਾਉਣਾ, ਇਹਨਾਂ ਦਾ ਆਸਰਾ ਲੈਣਾ ਅਤੇ ਇਹਨਾਂ ਨਾਲ ਇਕਮਿਕ ਹੋਣਾ ਜ਼ਰੂਰੀ ਹੈ, ਜਿਸ ਨਾਲ ਚੈਨ ਅਤੇ ਖੁਸ਼ੀ ਮਿਲਦੀ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਕੈਲਾਸ਼ ਪਰਬਤ ਤੋਂ ਉੱਤਰ ਵਾਲੇ ਪਾਸੇ ਨੂੰ ਪੈਂਗੋਂਗ ਤਾਲ ਦਾ ਸਫ਼ਰ ਕੀਤਾ ਅਤੇ ਲੱਦਾਖ ਵਿੱਚੋਂ ਹੋ ਕੇ ਲੇਹ ਪਹੁੰਚ ਗਏ। ਅਸੀਂ ਤਿੱਬਤ ਵਿੱਚ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਪੈਂਗੋਂਗ ਤਾਲ ਜਾ ਰਹੇ ਹਾਂ, ਜੋ ਇੰਡੋ ਤਿੱਬਤੀਅਨ ਸਰਹੱਦ ਉੱਤੇ ਹੈ। Pangong Tso is 136 kilometer. ਪੈਂਗੋਂਗ ਸਮੁੰਦਰ ਤੋਂ 14,000 ਫੁੱਟ ਦੀ ਉਚਾਈ ਉੱਤੇ 136 ਕਿਲੋਮੀਟਰ ਦੀ ਤਾਲ ਹੈ, ਜੋ ਇੰਡੀਆ ਦੇ ਲੱਦਾਖ ਅਤੇ ਤਿੱਬਤ ਵਿੱਚ ਪੈਂਦੀ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਪੈਂਗੋਂਗ ਤਾਲ ਵਾਲੇ ਇਲਾਕੇ ਵਿੱਚੋਂ ਹੁੰਦੇ ਹੋਏ ਤਿੱਬਤ ਤੋਂ ਰੁਖਸਤ ਹੋਏ। ਪੈਂਗੋਂਗ ਤਾਲ ਦੇ ਲਾਗੇ ਸਫ਼ਰ ਕਰਦੇ ਹੋਏ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਲੱਦਾਖ ਦੇ ਸ਼ਹਿਰ ਲੇਹ ਦੀ ਯਾਤਰਾ ਕੀਤੀ। ਮੌਜੂਦਾ ਦੌਰ ਵਿੱਚ ਸਿਆਸੀ ਕਾਰਨਾਂ ਕਰਕੇ ਇੰਡੋ ਤਿੱਬਤੀਅਨ ਸਰਹੱਦ ਨੂੰ ਪਾਰ ਕਰਨਾ ਮੁਮਕਿਨ ਨਹੀਂ ਹੈ। ਇਸ ਲਈ ਅਸੀਂ ਚੀਨ ਵਿੱਚੋਂ ਹੋ ਕੇ ਹਵਾਈ ਜਹਾਜ਼ ਰਾਹੀਂ ਇੰਡੀਆ ਜਾ ਰਹੇ ਹਾਂ ਅਤੇ ਲੇਹ ਤੋਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਆਪਣਾ ਸਫ਼ਰ ਅੱਗੇ ਤੋਰਾਂਗੇ। ਇੰਡੀਆ ਦੇ ਲੱਦਾਖ ਦੀ ਰਾਜਧਾਨੀ ਹੈ। ਇਸ ਇਲਾਕੇ ਵਿੱਚ ਤਿੱਬਤੀ ਬੁੱਧ ਮਤ ਦਾ ਬੋਲਬਾਲਾ ਹੈ। ਤਿੱਬਤੀ ਬੋਲੀ ਵਿੱਚ ਰਿਨਪੋਚੇ ਦਾ ਮਾਇਨਾ ਬੇਸ਼ਕੀਮਤੀ ਰਤਨ ਹੈ। ਇਹ ਵਿਸ਼ੇਸ਼ਣ ਰੂਹਾਨੀ ਅਖਤਿਆਰ ਵਾਲੇ ਜੀ ਦੇ ਨਾਮ ਨਾਲ ਸਤਿਕਾਰ ਵਜੋਂ ਲਗਾਇਆ ਜਾਂਦਾ ਹੈ। ਲੱਦਾਖ ਵਿੱਚ ਗੁਰੂ ਨਾਨਕ ਨੂੰ ਰਿਨਪੋਚੇ ਨਾਨਕ ਕਿਹਾ ਜਾਂਦਾ ਹੈ। ਅਸੀਂ ਗੁਰਦੁਆਰਾ ਦਾਤਨ ਸਾਹਿਬ ਜਾ ਰਹੇ ਹਾਂ, ਜੋ ਜਾਮਾ ਮਸਜਿਦ ਦੇ ਲਾਗੇ 20ਵੀਂ ਸਦੀ ਵਿੱਚ ਬਣਾਇਆ ਗਿਆ ਸੀ। ਇਹ ਗੁਰੂ ਨਾਨਕ ਦੀ ਲੇਹ ਵਿੱਚ ਆਮਦ ਦੀ ਯਾਦ ਵਿੱਚ ਬਣਿਆ ਹੈ। ਇਸ ਅਸਥਾਨ ਨਾਲ ਜੁੜੇ ਬਿਰਤਾਨ ਦਾ ਜ਼ਿਕਰ ਕਿਸੇ ਪੁਰਾਣੀ ਜਨਮ ਸਾਖੀ ਵਿੱਚ ਨਹੀਂ ਮਿਲਦਾ। ਇਸ ਗੁਰਦੁਆਰੇ ਦੀ ਪੱਟੀ ਉੱਤੇ ਲਿਖਿਆ ਹੈ ਕਿ ਗੁਰੂ ਨਾਨਕ ਨੇ ਇਸ ਅਸਥਾਨ ਉੱਤੇ ਦਾਤਣ ਦੀ ਕਲਮ ਲਗਾਈ ਸੀ। ਲੱਦਾਖ ਦੀ ਮੁਕਾਮੀ ਰੀਤ ਮੁਤਾਬਕ ਇਹ ਦਰਖਤ 17ਵੀਂ ਸਦੀ ਵਿੱਚ ਸਤਾਕਸੰਗ ਰਸਪਾ ਨੇ ਲਗਾਇਆ, ਜੋ ਹੇਮਿਸ ਵਿਹਾਰ ਦੇ ਬਾਨੀ ਅਤੇ ਮੁੱਖ ਲਾਮਾ ਸਨ। ਇਹ ਕਿਹਾ ਜਾਂਦਾ ਹੈ ਕਿ ਰਾਜਾ ਸੇਨਗੇਲੇ ਨਾਮਗਿਆਲ ਨੇ ਸ਼ਹਿਰ ਦੇ ਮਰਕਜ਼ ਵਿੱਚ ਦਰਖਤ ਲਗਾਉਣ ਲਈ ਇਹ ਥਾਂ ਚੁਣੀ ਸੀ, ਜੋ ਆਪ ਸਿੱਧਕੀ ਬੋਧੀ ਸਨ। ਇਹ ਬਿਲਕੁਲ ਸਾਫ਼ ਨਹੀਂ ਹੈ ਕਿ ਇਸ ਦਰਖਤ ਨਾਲ ਗੁਰੂ ਨਾਨਕ ਦਾ ਨਾਮ ਕਿਵੇਂ ਅਤੇ ਕਦੋਂ ਜੁੜਿਆ। ਅਸੀਂ ਹੁਣ ਗੁਰਦੁਆਰਾ ਪੱਥਰ ਸਾਹਿਬ ਜਾ ਰਹੇ ਹਾਂ,
ਜੋ ਲੇਹ ਤੋਂ 20 ਕਿਲੋਮੀਟਰ ਦੂਰ ਲੇਹ ਨੀਮੂ ਸੜਕ ਉੱਤੇ ਹੈ। ਪਹਿਲਾਂ ਇਸ ਗੁਰਦੁਆਰੇ ਵਾਲੀ ਥਾਂ ਉੱਤੇ ਵੱਡਾ ਸਾਰਾ ਪੱਥਰ ਹੁੰਦਾ ਸੀ। ਉਸ ਉੱਤੇ ਮੁਕਾਮੀ ਬੋਧੀ ਆਪਣੀਆਂ ਦਸਤੂਰੀ ਬੋਧੀ ਝੰਡੀਆਂ ਲਗਾ ਕੇ ਆਰਾਧਨਾ ਕਰਦੇ ਸਨ। ਜਦੋਂ 1970 ਦੇ ਅੱਧ ਵਿੱਚ ਲੇਹ ਨੀਮੂ ਸੜਕ ਬਣ ਰਹੀ ਸੀ ਤਾਂ ਭਾਰਤੀ ਫੌਜ ਦੀ ਬਾਰਡਰ ਰੋਡਸ ਆਰਗੇਨਾਈਜੇਸ਼ਨ ਨੇ ਮੁਕਾਮੀ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਉਸ ਪੱਥਰ ਨੂੰ ਜਿਉਂ ਦਾ ਤਿਉਂ ਰੱਖਣ ਦਾ ਫੈਸਲਾ ਕੀਤਾ। ਉਸ ਤੋਂ ਬਾਅਦ ਸੜਕ ਉਸਾਰੀ ਦੇ ਉਸੇ ਮਨਸੂਬੇ ਵਿੱਚ ਤਾਇਨਾਤ ਇੱਕ ਸਿੱਖ ਫੌਜੀ ਨੇ ਦਾਅਵਾ ਕੀਤਾ ਕਿ ਉਸਨੇ ਸੁਪਨਾ ਦੇਖਿਆ ਹੈ ਕਿ ਗੁਰੂ ਨਾਨਕ ਨੇ ਇਸ ਵੱਡੇ ਪੱਥਰ ਨੂੰ ਆਪ ਥਾਪਿਆ ਸੀ। ਇਸੇ ਨਾਲ ਗੁਰਦੁਆਰਾ ਪੱਥਰ ਸਾਹਿਬ ਦਾ ਮੁੱਢ ਬੱਝਿਆ। ਉਸ ਤੋਂ ਬਾਅਦ ਇਸ ਸਥਾਨ ਦਾ ਲਗਾਤਾਰ ਵਧਾਰਾ ਹੁੰਦਾ ਗਿਆ ਅਤੇ ਇਸ ਦਾ ਇੰਤਜ਼ਾਮ ਇੰਡੀਆ ਦੀ ਫੌਜ ਕੋਲ ਹੈ। ਇਸ ਨਾਲ ਜੋੜੇ ਗਏ ਬਿਰਤਾਂਤ ਦਾ ਜਨਮ ਸਾਖੀਆਂ ਵਿੱਚ ਕੋਈ ਹਵਾਲਾ ਨਹੀਂ ਮਿਲਦਾ ਕਿ ਨਾਲ ਵਾਲੇ ਪਹਾੜ ਉੱਤੇ ਕੋਈ ਰਾਖਸ਼ਸ ਰਹਿੰਦਾ ਸੀ ਜਿਸ ਨੇ ਵੱਡਾ ਪੱਥਰ ਗੁਰੂ ਨਾਨਕ ਅਤੇ ਭਾਈ ਮਰਦਾਨੇ ਦੇ ਵੱਲ ਮਾਰਿਆ ਸੀ। ਬਿਰਤਾਂਤ ਅੱਗੇ ਚੱਲਦਾ ਹੈ ਕਿ ਗੁਰੂ ਨਾਨਕ ਦੀ ਛੋਹ ਨਾਲ ਪੱਥਰ ਨਰਮ ਹੋ ਗਿਆ ਅਤੇ ਗੁਰੂ ਨਾਨਕ ਦੀ ਪਿੱਠ ਦਾ ਛਾਪਾ ਪੱਥਰ ਉੱਤੇ ਪੈ ਗਿਆ। ਗੁਰੂ ਨਾਨਕ ਦੇ ਫਲਸਫੇ ਵਿੱਚ ਇਹ ਸ਼ਿੱਦਤ ਸੀ ਕਿ ਇਹ ਕਿਸੇ ਦੀ ਸੋਚ ਉੱਤੇ ਤਬਦੀਲੀ ਦਾ ਛਾਪਾ ਲਗਾ ਸਕਦਾ ਸੀ ਅਤੇ ਉਸ ਨੂੰ ਰੂੜੀਵਾਦੀ ਤੋਂ ਹਕੀਕੀ ਬਣਾ ਸਕਦਾ ਸੀ। ਉਹਨਾਂ ਦੇ ਸੁਨੇਹੇ ਦੀ ਗਹਿਰਾਈ ਉੱਤੇ ਭੌਤਿਕ ਤਬਦੀਲੀਆਂ ਨਾਲ ਜੁੜੇ ਬਿਰਤਾਂਤ ਦਾ ਪਰਦਾ ਪੈ ਗਿਆ ਹੈ। ਮੇਰੀ ਨਿਮਾਣੀ ਰਾਏ ਮੁਤਾਬਕ ਗੁਰੂ ਨਾਨਕ ਦਾ ਬੇਪਨਾਹ ਸਤਿਕਾਰ ਉਸ ਵੇਲੇ ਹੁੰਦਾ ਹੈ ਜਦੋਂ ਉਹਨਾਂ ਦੇ ਫਲਸਾਫੀ ਸੁਨੇਹੇ ਦਾ ਇਰਾਦਾ ਸਮਝਿਆ ਜਾਂਦਾ ਹੈ। ਹੁਕਮ ਸੰਜਾਪੈ ਸਾਕਾ ਪਿਆਰੇ ਸੱਚ ਮਿਲੇ ਵਡਿਆਈ ਹੋਏ। ਗੁਰੂ ਨਾਨਕ ਦੇ ਦੌਰ ਵਿੱਚ 10ਵੀਂ ਸਦੀ ਦੇ ਸੰਤ ਭਰਤਰੀ ਨਾਥ ਦੇ ਪੈਰੋਕਾਰ ਇਸ ਪਹਾੜੀ ਇਲਾਕੇ ਵਿੱਚ ਰਹਿੰਦੇ ਸਨ ਕਿਉਂਕਿ ਉਹ ਇਸ ਨੂੰ ਸਿਰਜਣਹਾਰ ਦਾ ਅਲੌਕਿਕ ਨਿਵਾਸ ਸਮਝਦੇ ਸਨ। ਕੋਸ਼ ਦੌਰਾਨ ਗੁਰੂ ਨਾਨਕ ਨੇ ਉਹਨਾਂ ਨੂੰ ਯਾਦ ਕਰਵਾਇਆ ਕਿ ਸਮੁੱਚਾ ਸੰਸਾਰ ਹੀ ਸਿਰਜਣਹਾਰ ਦਾ ਅਲੌਕਿਕ ਨਿਵਾਸ ਹੈ। ਅੰਤਰ ਬਾਹਰ ਅਵਰ ਨਾ ਕੋਏ, ਜੋ ਤਿਸ ਭਾਵੈ ਸੋ ਫੁਨ ਹੋਏ। ਸੁਣ ਭਰਥਰ ਨਾਨਕ ਕਹਿ ਵਿਚਾਰ, ਨਿਰਮਲ ਨਾਮ ਮੇਰਾ ਆਧਾਰ। ਨਿਰਮਲ ਨਾਮ ਮੇਰਾ ਆਧਾਰ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਲੇਹ ਤੋਂ ਸਿੰਧੂ ਨਦੀ ਦੇ ਕਿਨਾਰੇ ਸਕਰਦੂ ਦਾ ਸਫ਼ਰ ਕੀਤਾ। ਮੌਜੂਦਾ ਦੌਰ ਵਿੱਚ ਸਿਆਸੀ ਕਾਰਨਾਂ ਕਰਕੇ ਇੰਡੀਆ ਪਾਕਿਸਤਾਨ ਦੀ ਸਰਹੱਦ ਨੂੰ ਇਸ ਇਲਾਕੇ ਵਿੱਚੋਂ ਪਾਰ ਨਹੀਂ ਕੀਤਾ ਜਾ ਸਕਦਾ। ਅਸੀਂ ਪੰਜਾਬ ਜਾ ਕੇ ਵਾਘਾ ਨਾਕਾ ਪਾਰ ਕੀਤਾ ਅਤੇ ਪਾਕਿਸਤਾਨ ਦੇ ਸੂਬੇ ਬਾਲਟਿਸਤਾਨ ਵਿੱਚ ਇੰਡੀਆ ਪਾਕਿਸਤਾਨ ਦੀ ਸਰਹੱਦ ਉੱਤੇ 0 ਪੁਆਇੰਟ ਤੋਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਆਪਣਾ ਸਫ਼ਰ ਅੱਗੇ ਤੋਰਿਆ।
in the easternmost region of Baltistan in Pakistan. ਅਸੀਂ ਪਾਕਿਸਤਾਨ ਦੇ ਸੂਬੇ ਬਲਤਿਸਤਾਨ ਦੇ ਧੁਰ ਪੂਰਬੀ ਇਲਾਕੇ ਵਿੱਚ ਖੜੇ ਹਾਂ, ਜਿਸ ਨੂੰ ਜ਼ੀਰੋ ਪੁਆਇੰਟ ਕਿਹਾ ਜਾਂਦਾ ਹੈ। ਇੱਥੇ ਸਿੰਧੂ ਨਦੀ ਵਗਦੀ ਹੈ India and the mountain ranges behind ਅਤੇ us. ਸਾਡੇ ਪਿੱਛੇ ਵਾਲੀ ਪਹਾੜੀਆਂ ਇੰਡੀਆ ਵਿੱਚ ਨੁਬਰਾ ਵਾਦੀ ਨਾਲ ਜੁੜ ਜਾਂਦੀਆਂ ਹਨ। Baltistan ਬਲਤਿਸਤਾਨ ਵਿੱਚ ਕਦੇ ਕਾਰਗਿਲ ਅਤੇ ਸਕਰਦੂ ਦਾ ਇਲਾਕਾ ਆਉਂਦਾ ਸੀ। ਹੁਣ ਇਹ ਦੋ ਖੁਦ ਮੁਖਤਿਆਰ ਮੁਲਕਾਂ ਇੰਡੀਆ ਅਤੇ ਪਾਕਿਸਤਾਨ ਵਿੱਚ ਵੰਡਿਆ ਗਿਆ ਹੈ। ਬਲਤਿਸਤਾਨ ਵਿੱਚ ਵਨ ਸਮੰਨੀਆਂ ਰੁੱਤਾਂ ਹਨ, ਕੁਦਰਤੀ ਨਜ਼ਾਰੇ ਹਨ ਅਤੇ ਪੁਰਾਤਨ ਸੱਭਿਆਚਾਰ ਹਨ। ਇੱਥੇ ਸਰਦੀ ਵਿੱਚ ਬਰਫ਼ ਜਮਾਉਣ ਵਾਲੀ ਠੰਡ ਪੈਂਦੀ ਹੈ ਅਤੇ ਗਰਮੀ ਵਿੱਚ ਜਲਾ ਦੇਣ ਵਾਲੀ ਧੁੱਪ ਪੈਂਦੀ ਹੈ। ਇੱਥੇ ਠੰਡੇ ਮਾਰੂਥਲ ਹਨ ਅਤੇ ਫੁੱਲਾਂ ਦੀ ਰੰਗੀਨ ਬਹਾਰ ਖਿੜਦੀ ਹੈ। ਇੱਥੇ ਬਰਫ਼ ਨਾਲ ਲਦੀਆਂ ਚੋਟੀਆਂ ਹਨ ਅਤੇ ਖੁਸ਼ਕ ਪਹਾੜ ਹਨ, ਜਮੇ ਹੋਏ ਗਲੇਸ਼ੀਅਰ ਹਨ ਅਤੇ ਵਗਦੀਆਂ ਨਦੀਆਂ ਹਨ। ਕੁਦਰਤ ਇਸ ਇਲਾਕੇ ਦੀ ਰੂਹਾਨੀ ਕਾਬਲੀਅਤ ਦਾ ਮੰਜ਼ਰ ਪੇਸ਼ ਕਰਦੀ ਹੈ। spiritual learning through the nature. ਗੁਰੂ ਨਾਨਕ ਨੇ ਸਭ ਨੂੰ ਇੱਕ ਸੂਤਰ ਵਿੱਚ ਬੰਨਣ ਵਾਲੀ ਤਾਕਤ ਦੀ ਮਹਿਮਾ ਵਿੱਚ ਗਾਇਆ। ਕੋਟ ਕੋਟੀ ਮੇਰੀ ਆਰਜ਼ਾ, ਪਵਨ ਪਿਯਨ ਪਿਆਓ, ਚੰਦ ਸੂਰਜ ਦੋਏ ਗੁਫੇ ਨਾ ਦੇਖਾ, ਸੁਪਨੇ ਸੋਣ ਨਾ ਥਾਓ, ਪੀ ਤੇਰੀ ਕੀਮਤ ਨਾ ਪਵੈ, ਹਾਂ ਕੇ ਵਡਿਆ ਖਾਨਾ, ਹਾਂ ਕੇ ਵਡਿਆ ਖਾਨਾ। ਗੁਰੂ ਨਾਨਕ ਮੁਤਾਬਕ ਕੁਦਰਤ ਦੀਆਂ ਨਿਆਮਤਾਂ ਨੂੰ ਮਿਕਦਾਰੀ ਰੂਪ ਦੇਣ ਵਾਲੇ ਸਭ ਤੋਂ ਗਹਿਰੇ ਇਜ਼ਹਾਰ ਵੀ ਸਿਰਜਣਹਾਰ ਦੀ ਕੀਮਤ ਅਤੇ ਜਲੌ ਦੀ ਥਾਂ ਨਹੀਂ ਪਾ ਸਕਦੇ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਜ਼ੀਰੋ ਪੁਆਇੰਟ ਤੋਂ ਸਿੰਧੂ ਨਦੀ ਦੇ ਕਿਨਾਰੇ ਸਕਰਦੂ ਜਾ ਰਹੇ ਹਾਂ। ਰਾਹ ਵਿੱਚ ਅਸੀਂ ਮਜ਼ਦੂਰਾਂ ਨੂੰ ਸਿੰਧੂ ਨਦੀ ਉੱਤੇ ਪੁਲ ਬਣਾਉਂਦੇ ਹੋਏ ਦੇਖਿਆ। ਉਹਨਾਂ ਦੀ ਮਿਹਨਤ ਨੂੰ ਨਿਹਾਰਦੇ ਹੋਏ ਮੈਨੂੰ ਗੁਰੂ ਨਾਨਕ ਦਾ ਸ਼ਬਦ ਯਾਦ ਆ ਗਿਆ। नीत नीत कर बांधिए जे रहना होई। ਸਿਰਜਣਹਾਰੇ ਦੀ ਸਾਜੀ ਧਰਤੀ ਉੱਤੇ ਮਨੁੱਖ ਦੀਆਂ ਪਾਈਆਂ ਵੰਡੀਆਂ ਦੇਖ ਕੇ ਦੁੱਖ ਹੁੰਦਾ ਹੈ। ਸਤਿਕਾਰਯੋਗ ਸੰਤਾਂ ਨੇ ਪਿਆਰ ਦੇ ਪੁਲ ਉਸਾਰਨ ਲਈ ਸਖਤ ਕਾਲਨਾ ਕਾਲੀ ਤਾਂ ਜੋ ਲੋਕਾਂ ਵਿੱਚ ਏਕਾ ਹੋ ਸਕੇ, ਪਰ ਸੋੜੇ ਸਿਆਸੀ ਹਿੱਤ ਲੋਕਾਂ ਵਿੱਚ ਬੇਚੈਨੀ ਦੀਆਂ ਵਾੜਾਂ ਉਸਾਰਦੇ ਹਨ। ਗੁਰੂ ਨਾਨਕ ਨੇ ਯਾਦ ਕਰਵਾਇਆ ਕਿ ਦੁਨਿਆਵੀ ਲਾਲਸਾਵਾਂ ਅਤੇ ਮਾਦੀ ਭੰਡਾਰੇ ਫਨਾ ਹੋ ਜਾਣਗੇ ਅਤੇ ਸਿਰਫ ਪਿਆਰ ਦੇ ਪੁਲ ਕਾਇਮ ਰਹਿਣਗੇ। ਸਕਰਦੂ ਸਮੁੰਦਰ ਤੋਂ 7310 ਫੁੱਟ ਦੀ ਉਚਾਈ ਉੱਤੇ ਸਿੰਧੂ ਨਦੀ ਦੇ ਕਿਨਾਰੇ ਵਸਿਆ ਹੈ ਅਤੇ ਬਲਤਿਸਤਾਨ ਦੀ ਰਾਜਧਾਨੀ ਹੈ। ਇਹ ਕਾਰਾਕੋਰਮ ਅਤੇ ਹਿਮਾਲਾ ਪਹਾੜੀਆਂ ਦੇ ਵਿਚਕਾਰ ਹੈ ਅਤੇ ਮਰਕਜ਼ੀ ਏਸ਼ੀਆ ਨੂੰ ਚੀਨ ਨਾਲ ਜੋੜਨ ਵਾਲੇ ਪੁਰਾਤਨ ਸੌਦਾਗਰੀ ਰਾਹ ਉੱਤੇ ਪੈਂਦਾ ਹੈ। ਇਹ ਦੁਨੀਆ ਦੇ ਸਭ ਤੋਂ ਠੰਡੇ ਮਾਰੂਥਲਾਂ ਵਿੱਚੋਂ ਹੈ ਜੋ ਪਾਕਿਸਤਾਨ ਵਿੱਚ ਸਕਰਦੂ ਤੋਂ ਇੰਡੀਆ ਵਿੱਚ ਨੁਬਰਾ ਵਾਦੀ ਤੱਕ ਫੈਲਿਆ ਹੈ। ਇਤਿਹਾਸਿਕ ਤੌਰ ਉੱਤੇ ਬਲਤਿਸਤਾਨ ਮਜ਼ਹਬੀ ਰਲੇਵੇ ਦੀ ਜ਼ਮੀਨ ਰਿਹਾ ਹੈ। ਪਹਾੜਾਂ ਉੱਤੇ ਖੁਦੀਆਂ ਬੋਧੀ ਲਿਖਤਾਂ ਇਸ ਦੇ ਵਨ ਸਮੰਨੇ ਅਤੀਤ ਦੀ ਗਵਾਹੀ ਭਰਦੀਆਂ ਹਨ। ਇਸ ਵੇਲੇ ਇਸ ਇਲਾਕੇ ਵਿੱਚ ਇਸਲਾਮ ਦਾ ਬੋਲਬਾਲਾ ਹੈ। ਇਨ੍ਹਾਂ ਸਖਤ ਇਲਾਕਿਆਂ ਵਿੱਚ ਘੁੰਮਦੇ ਹੋਏ ਅਜਿਹੇ ਪਲ ਆਉਂਦੇ ਹਨ ਜਦੋਂ ਮੈਂ ਮਾਯੂਸੀ ਦੀ ਰੇਤ ਵਿੱਚ ਧਸ ਜਾਂਦਾ ਹਾਂ, ਹੁਲਾਰ ਵਿੱਚ ਮੈਂ ਖੁਸ਼ੀ ਦੀਆਂ ਪਹਾੜੀਆਂ ਚੜ੍ਹ ਜਾਂਦਾ ਹਾਂ ਅਤੇ ਦੁਬਿਧਾ ਵਿੱਚ ਮੈਂ ਸ਼ੰਕਿਆਂ ਦੇ ਜੰਗਲ ਵਿੱਚ ਭਟਕਦਾ ਹਾਂ।
ਮੈਂ ਅਕਸਰ ਸੋਚਦਾ ਹਾਂ ਕਿ ਗੁਰੂ ਨਾਨਕ ਨੇ ਆਪਣੀਆਂ ਉਦਾਸੀਆਂ ਦੌਰਾਨ ਪੇਸ਼ ਆਈਆਂ ਜਿਸਮਾਨੀ ਅਤੇ ਜਜ਼ਬਾਤੀ ਮੁਸ਼ਕਿਲਾਂ ਨੂੰ ਕਿਵੇਂ ਸਿੱਝਿਆ ਹੋਵੇਗਾ। ਪੋਲੀ ਪੋਲੀ ਥਲ ਚੜ ਡੂਗਾਰ ਜਾਓ ਬਾਨ में ਪੋਲੀ ਜੇ ਫੇਰਾ बिन गुर बूझ ना पाओ नाव वो भूली जे फेरा फिर आवो जाओ। ਗੁਰੂ ਨਾਨਕ ਨੇ ਆਖਿਆ ਕਿ ਤਜਰਬਾ ਗੁਰੂ ਵਜੋਂ ਜਿਸਮਾਨੀ ਅਤੇ ਜਜ਼ਬਾਤੀ ਮੁਸ਼ਕਿਲਾਂ ਨੂੰ ਸਿੱਝਣ ਵਿੱਚ ਸਹਾਈ ਹੁੰਦਾ ਹੈ। In the heart of Skardu town, ਅਸੀਂ ਸਕਰਦੂ ਸ਼ਹਿਰ ਵਿੱਚ ਸਿੰਧੂ ਨਦੀ ਦੇ ਲਾਗੇ ਸਕਰਦੂ ਗੁਰਦੁਆਰੇ ਦੇ ਖੰਡਰਾਂ ਦੇ ਸਾਹਮਣੇ ਖੜੇ ਹਾਂ। ਜਦੋਂ 1841 ਈਸਵੀ ਵਿੱਚ ਬਲਤਿਸਤਾਨ ਲਾਹੌਰ ਦਰਬਾਰ ਦਾ ਹਿੱਸਾ ਬਣਿਆ ਤਾਂ ਸਿੱਖਾਂ ਦਾ ਇੱਥੇ ਆਉਣਾ ਸ਼ੁਰੂ ਹੋਇਆ। in 1841. The community thereafter ਉਸ ਤੋਂ ਬਾਅਦ ਸਿੱਖ ਬਰਾਦਰੀ ਨੇ ਗੁਰੂ ਨਾਨਕ ਦੇ ਇੱਥੇ ਆਉਣ ਦੀ ਯਾਦ ਵਿੱਚ ਗੁਰਦੁਆਰਾ ਬਣਾਇਆ। ਸਨ 1947 ਵਿੱਚ ਸਕਰਦੂ ਤੋਂ ਨਾਨਕ ਨਾਮ ਲੇਵਾ ਸੰਗਤ ਦੀ ਹਿਜਰਤ ਤੋਂ ਬਾਅਦ ਇਹ ਗੁਰਦੁਆਰਾ ਖੰਡਰ ਹੋ ਗਿਆ ਕਿਉਂਕਿ ਇੱਥੇ ਦੇ ਸਖਤ ਮੌਸਮਾਂ ਦੀ ਝਾਲ ਇਸ ਤੋਂ ਝੱਲੀ ਨਹੀਂ ਗਈ। रोत आई ले सरस बसंत माहे रंग राते रवै से तेरे चाए किस पूज चढ़ावो लगो पाए। ਬਸੰਤ ਦੀ ਮਿਸਾਲ ਦਿੰਦੇ ਹੋਏ ਗੁਰੂ ਨਾਨਕ ਨੇ ਸਲਾਹ ਦਿੱਤੀ ਹੈ ਕਿ ਜੁਦਾਈ ਦੀ ਠੰਡ ਵਿੱਚੋਂ ਬਾਹਰ ਆਓ ਅਤੇ ਹਮਸਾਜ ਭਵਿੱਖ ਦੀ ਆਸ ਜਗਾਓ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਸਕਰਦੂ ਤੋਂ ਦੱਖਣ ਵਾਲੇ ਪਾਸੇ ਨੂੰ ਪੁਰਾਤਨ ਸੌਦਾਗਰੀ ਰਾਹ ਉੱਤੇ ਸਫ਼ਰ ਕੀਤਾ ਅਤੇ ਕਾਰਗਿਲ ਪਹੁੰਚੇ। ਮੌਜੂਦਾ ਦੌਰ ਵਿੱਚ ਸਿਆਸੀ ਕਾਰਨਾਂ ਕਰਕੇ ਇੰਡੀਆ ਪਾਕਿਸਤਾਨ ਦੀ ਸਰਹੱਦ ਕੁਝ ਤੈਅ ਨਾਕਿਆਂ ਤੋਂ ਹੀ ਪਾਰ ਕੀਤੀ ਜਾ ਸਕਦੀ ਹੈ। ਇਸ ਲਈ ਅਸੀਂ ਪੰਜਾਬ ਰਾਹੀਂ ਵਾਘਾ ਨਾਕਾ ਪਾਰ ਕੀਤਾ ਅਤੇ ਕਾਰਗਿਲ ਤੋਂ ਗੁਰੂ ਨਾਨਕ ਦੇ ਪਦਚਿੰਨ੍ਹਾਂ ਉੱਤੇ ਆਪਣਾ ਸਫ਼ਰ ਅੱਗੇ ਤੋਰਿਆ। ਕਾਰਗਿਲ ਇੰਡੀਆ ਪਾਕਿਸਤਾਨ ਵਿਚਕਾਰ ਲਾਈਨ ਆਫ ਕੰਟਰੋਲ ਦੇ ਲਾਗੇ ਸੁਰੂ ਨਦੀ ਦੇ ਕੰਢੇ ਵਸਿਆ ਹੈ। ਗੁਰੂ ਨਾਨਕ ਦੇ ਦੌਰ ਵਿੱਚ ਇਹ ਸਕਰਦੂ ਦੇ ਬਾਲਤੀ ਖਾਨਦਾਨ ਦੀ ਰਿਆਸਤ ਦਾ ਹਿੱਸਾ ਸੀ। ਕਾਰਗਿਲ ਵਿੱਚ ਗੁਰੂ ਨਾਨਕ ਦੀ ਇਸ ਇਲਾਕੇ ਵਿੱਚ ਆਮਦ ਦੀ ਯਾਦ ਵਿੱਚ ਗੁਰਦੁਆਰਾ ਚਰਨ ਕਮਲ ਸਾਹਿਬ ਬਣਿਆ ਹੈ। ਇਸ ਗੁਰਦੁਆਰੇ ਦਾ ਇੰਤਜ਼ਾਮ ਇੰਡੀਅਨ ਫੌਜ ਸੰਭਾਲਦੀ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਕਾਰਗਿਲ ਤੋਂ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਵਿੱਚ ਮਟਨ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਕਾਰਗਿਲ ਤੋਂ ਮਟਨ ਜਾ ਰਹੇ ਹਾਂ। ਅਸੀਂ 8ਵੀਂ ਸਦੀ ਦੇ ਖੰਡਰ ਹੋ ਚੁੱਕੇ ਮਾਰਤੰਡ ਮੰਦਿਰ ਜਾ ਰਹੇ ਹਾਂ ਜੋ ਸੂਰਯ ਦੇਵਤਾ ਨੂੰ ਮਨਸੂਬ ਹੈ। ਅਨੰਤਨਾਗ ਦੋ ਸ਼ਬਦਾਂ ਦਾ ਜਮਾ ਜੋੜ ਹੈ। ਅਨੰਤ ਦਾ ਮਾਇਨਾ ਅਥਾਹ ਹੈ ਅਤੇ ਨਾਗ ਦੇ ਦੋ ਮਿਥਿਹਾਸਕ ਹਵਾਲੇ ਹਨ। ਇੱਕ ਭਗਵਾਨ ਸ਼ਿਵ ਦਾ ਸੱਪ ਹੈ ਅਤੇ ਦੂਜਾ ਅਣਗਿਣਤ ਝਰਨਿਆਂ ਦੀ ਧਰਤੀ ਹੈ। ਮੰਨਿਆ ਜਾਂਦਾ ਹੈ ਕਿ ਇਹਨਾਂ ਝਰਨਿਆਂ ਦੇ ਪਾਣੀ ਵਿੱਚ ਦੁੱਖ ਨਿਵਾਰਕ ਤੱਤ ਹਨ।
ਗੁਰੂ ਨਾਨਕ ਦੇ ਦੌਰ ਵਿੱਚ ਮਾਰਤੰਡ ਮੰਦਿਰ ਹਿੰਦੂ ਜ਼ਿਆਰਤੀਆਂ ਲਈ ਅਹਿਮ ਤੀਰਥ ਸੀ। ਮਾਰਤੰਡ ਮੰਦਿਰ ਤੋਂ ਕੁਝ ਫਾਸਲੇ ਉੱਤੇ ਅਸੀਂ ਮਟਨ ਪਿੰਡ ਜਾ ਰਹੇ ਹਾਂ। ਮਾਰਤੰਡ ਮੰਦਿਰ ਪੁਰਾਣੇ ਸਮਿਆਂ ਤੋਂ ਹਿੰਦੂਆਂ ਲਈ ਅਹਿਮ ਤੀਰਥ ਸਥਾਨ ਸੀ। ਮਾਰਤੰਡ ਮੰਦਿਰ ਦੇ ਕਸ਼ਮੀਰੀ ਪੁਜਾਰੀ ਜ਼ਿਆਰਤੀਆਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਜੱਦੀ ਪੁਸ਼ਤੀ ਤਫਸੀਲ ਇਕੱਠੀ ਕਰਦੇ ਸਨ। ਸਿਆਸੀ ਬੇਚੈਨੀ ਨੇ 1990 ਦੇ ਦਹਾਕੇ ਦੌਰਾਨ ਕਸ਼ਮੀਰ ਵਿੱਚ ਨਸਲੀ ਵੰਡੀ ਪਾ ਦਿੱਤੀ, ਜਿਸ ਦੇ ਕਾਰਨ ਮੁਕਾਮੀ ਹਿੰਦੂ ਆਬਾਦੀ ਨੂੰ ਇਸ ਇਲਾਕੇ ਤੋਂ ਵੱਡੇ ਪੱਧਰ ਉੱਤੇ ਹਿਜਰਤ ਕਰਨੀ ਪਈ। ਉਹਨਾਂ ਦੇ ਬਿਖਰ ਜਾਣ ਕਾਰਨ ਮਟਨ ਵਿੱਚ ਪਰਿਵਾਰਾਂ ਦੇ ਕੁਰਸੀਨਾਮੇ ਤਿਆਰ ਕਰਨ ਦਾ ਦਸਤੂਰ ਖਤਮ ਹੋ ਗਿਆ ਹੈ। ਕਦੇ ਮਟਨ ਆਪਣੀ ਅਮੀਰ ਤਹਿਜ਼ੀਬ ਅਤੇ ਮਜ਼ਹਬੀ ਇਤਫਾਕ ਲਈ ਮਸ਼ਹੂਰ ਸੀ। ਇੱਥੇ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਦਾ ਭਾਈਚਾਰਾ ਸੀ। ਇੱਥੇ ਇੱਕੋ ਇਮਾਰਤ ਵਿੱਚ ਮੰਦਿਰ ਅਤੇ ਗੁਰਦੁਆਰਾ ਹਨ। ਇਹ ਗੁਰਦੁਆਰਾ ਗੁਰੂ ਨਾਨਕ ਦੇ ਮਟਨ ਆਉਣ ਦੀ ਯਾਦ ਵਿੱਚ ਬਣਿਆ ਹੈ। ਗੁਰੂ ਨਾਨਕ ਦਾ ਇੱਥੇ ਹਿੰਦੂ ਪੁਜਾਰੀ ਬ੍ਰਹਮਦਾਸ ਨਾਲ ਗੋਸ਼ਟ ਹੋਇਆ ਸੀ, ਜਿਨ੍ਹਾਂ ਕੋਲ ਗ੍ਰੰਥਾਂ ਦਾ ਭੰਡਾਰ ਸੀ। ਉਹ ਗੱਲਬਾਤ ਸ਼ੁਰੂ ਕਰਕੇ ਆਪਣੇ ਅਦਬੀ ਗਿਆਨ ਦੇ ਦਿਖਾਵੇ ਲਈ ਮਸ਼ਹੂਰ ਸੀ। ਵਿਲਾਇਤ ਵਾਲੀ ਜਨਮ ਸਾਖੀ ਮੁਤਾਬਕ ਗੁਰੂ ਨਾਨਕ ਨੇ ਬ੍ਰਹਮਦਾਸ ਨਾਲ ਗੱਲਬਾਤ ਕਰਦੇ ਹੋਏ ਗਾਇਨ ਕੀਤਾ। ਆਪੀ ਨੇ ਆਪ ਸਾਜ ਆਪ ਪਛਾਣਿਆ, ਅੰਬਰ ਧਰਤ ਵਿਛੋੜ ਚੰਦੋਆ ਤਾਣਿਆ, ਵਿਣ ਥਮਾ ਗਗਨ ਰਹਾਏ, ਸ਼ਬਦ ਨਿਸਾਣਿਆ, ਸੂਰਜ ਚੰਦ ਉਪਾਏ, ਜੋਤ ਸਮਾਣਿਆ। ਗੁਰੂ ਨਾਨਕ ਨੇ ਆਖਿਆ ਕਿ ਵਹਿਦਤ ਦੇ ਗੁਣ ਗ੍ਰਹਿਣ ਕਰਕੇ ਹੀ ਸਭ ਤੋਂ ਵੱਡਾ ਅਦਬੀ ਗਿਆਨ ਹਾਸਿਲ ਕੀਤਾ ਜਾ ਸਕਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਕਸ਼ਮੀਰ ਦੇ ਗਵਰਨਰ ਹਰੀ ਸਿੰਘ ਨਲਵਾ ਨੇ ਮਟਨ ਦੇ ਗੁਰਦੁਆਰੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਬੀੜ ਭੇਟ ਕੀਤੀ ਸੀ, ਜੋ ਹੁਣ ਵੀ ਇੱਥੇ ਸਾਂਭੀ ਹੋਈ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਮਟਨ ਤੋਂ ਸ਼੍ਰੀਨਗਰ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਮਟਨ ਤੋਂ ਸ਼੍ਰੀਨਗਰ ਜਾ ਰਹੇ ਹਾਂ, ਜੋ ਪਹਿਲਾਂ ਜੰਮੂ ਕਸ਼ਮੀਰ ਸੂਬੇ ਦੀ ਗਰਮੀਆਂ ਦੀ ਰਾਜਧਾਨੀ ਸੀ। ਜੇਹਲਮ ਨਦੀ ਦੇ ਕੰਢੇ ਵਸੇ ਸ਼੍ਰੀਨਗਰ ਵਿੱਚ ਨਿਰਮਲ ਪਾਣੀ ਦੀਆਂ ਝੀਲਾਂ ਹਨ, ਜਿਨ੍ਹਾਂ ਵਿੱਚੋਂ ਡਲ ਝੀਲ ਸਭ ਤੋਂ ਮਸ਼ਹੂਰ ਹੈ। ਭਾਈ ਕਾਹਨ ਸਿੰਘ ਨਾਭਾ ਨੇ ਗੁਰ ਸ਼ਬਦ ਰਤਨਾਕਰ ਵਿੱਚ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਨੇ ਸ਼੍ਰੀਨਗਰ ਦੀ ਯਾਤਰਾ ਦੌਰਾਨ ਸ਼ੰਕਰਾਚਾਰਿਆ ਪਹਾੜ ਉੱਤੇ ਬਣੇ ਸ਼ਿਵ ਮੰਦਿਰ ਵਿੱਚ ਸ਼ਿਵ ਮਤ ਦੇ ਜੋਗੀਆਂ ਨਾਲ ਗੋਸ਼ਟ ਕੀਤਾ ਸੀ। ਇਹ ਮੰਦਿਰ 200 ਈਸਾ ਪੂਰਵ ਦਾ ਬਣਿਆ ਹੋਇਆ ਹੈ ਅਤੇ ਇਤਿਹਾਸਿਕ ਤੌਰ ਉੱਤੇ ਜੈਤੇਸ਼ਵਰਾ ਮੰਦਿਰ ਵਜੋਂ ਜਾਣਿਆ ਜਾਂਦਾ ਹੈ। ਦੱਖਣੀ ਭਾਰਤੀ ਫਲਸਾਫੀ ਆਦਿ ਸ਼ੰਕਰਾਚਾਰਿਆ ਦੇ 8ਵੀਂ ਸਦੀ ਵਿੱਚ ਇੱਥੇ ਆਉਣ ਤੋਂ ਬਾਅਦ ਇਹ ਸ਼ੰਕਰਾਚਾਰਿਆ ਮੰਦਿਰ ਵਜੋਂ ਮਸ਼ਹੂਰ ਹੋ ਗਿਆ। ਆਦਿ ਸ਼ੰਕਰਾਚਾਰਿਆ ਅਦਵੈਤ ਵੇਦਾਂਤ ਦੇ ਤਰਜਮਾਨ ਸਨ। ਵੇਦਾਂਤ ਦੇ ਪੈਰੋਕਾਰ
ਅਹਮ ਬ੍ਰਹਮਾਸਮੀ ਵਿੱਚ ਯਕੀਨ ਕਰਦੇ ਹਨ, ਜਿਸ ਦਾ ਮਾਇਨਾ ਹੈ ਕਿ ਮੈਂ ਬ੍ਰਹਮ ਹਾਂ। ਗੁਰੂ ਨਾਨਕ ਵੀ ਅਦਵੈਤ ਦੇ ਤਰਜਮਾਨ ਸਨ, ਪਰ ਉਹਨਾਂ ਨੇ ਵਹਿਦਤ ਦਾ ਸੁਨੇਹਾ ਦੇਣ ਲਈ ਬੇਇੰਤਹਾ ਹਲੀਮੀ ਨਾਲ ਸੋਹਮ ਸ਼ਬਦ ਦਾ ਇਸਤੇਮਾਲ ਕੀਤਾ, ਜਿਸ ਦਾ ਮਾਇਨਾ ਹੈ ਕਿ ਬ੍ਰਹਮ ਦਾ ਮੇਰੇ ਅੰਦਰ ਵਾਸ ਹੈ। सोहं आप पछाणिए सबद पेद पति आए, गुरमुख आप पछाणिए अवर के करे कराए।